ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਨੂੰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 19 ਤਰੀਕ ਆ ਅਤੇ ਦਿਨ ਜਿਹੜਾ ਹੈ ਉਹ ਬੁੱਧਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਨੀਵਰਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਨੀਵਰਸਿਟੀ, ਹਰਜੀਤ ਸਿੰਘ ਲਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਗੁਰਚਰਨ ਸਿੰਘ, ਜੱਸੀ ਗਿੱਲ ਪਲੰਬਿੰਗ ਵਾਲੇ, ਸੁਖਾ ਸਿੰਘ ਗਾਖਲ, ਇਹ ਸਾਰੇ ਜਾਣੇ ਬੇਕਰ ਸਪੀਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਸੈਨੇਟਰ ਬਰਨੀ ਸੈਂਡਰਜ਼ ਨੂੰ ਲੈ ਕੇ ਆ। ਜਿਹੜੇ ਲੇਟੈਸਟ ਪੋਲ ABC ਪੋਲ ਆਏ ਹੈਗੇ, ਉਹਨਾਂ ਦੇ ਮੁਤਾਬਕ ਸੈਨੇਟਰ ਬਰਨੀ ਸੈਂਡਰਜ਼ ਆ ਉਹ ਨੈਸ਼ਨਲ ਲੈਵਲ 'ਤੇ ਉੱਤੇ ਓਵਰਆਲ ਜਿਹੜਾ ਉਹ ਲੀਡ ਕਰ ਰਹੇ ਹੈਗੇ ਆ ਪ੍ਰੈਜ਼ੀਡੈਂਸ਼ੀਅਲ ਜਿਹੜੀ ਡੈਮੋਕ੍ਰੇਟਿਕ ਪਾਰਟੀ ਦੇ ਕੈਂਡੀਡੇਟ ਦੇ ਲਈ। ਅਤੇ ਜਿਹੜੇ ਜੋ ਬਾਈਡਨ ਆ ਉਹ ਆਪਣੀ ਪੋਜੀਸ਼ਨ ਬਚਾਉਣ ਦੇ ਲਈ ਕਾਫੀ ਫਾਈਟ ਕਰ ਰਹੇ ਆ, ਕਿਉਂਕਿ ਉਹ ਪਹਿਲੀਆਂ ਦੋ ਸਟੇਟਾਂ ਦੇ ਵਿੱਚ ਉਹਨਾਂ ਦੀ ਪੋਜੀਸ਼ਨ ਬੜੀ ਮਾੜੀ ਰਹੀ। ਆਇਓਵਾ 'ਚ ਨੰਬਰ 4 ਅਤੇ ਨਿਊ ਹੈਮਸ਼ਾਇਰ 'ਚ ਵੀ ਬਹੁਤ ਥੱਲੇ ਰਹੇ ਹੈਗੇ ਆ। ਸੋ ਉਹ ਸੈਕੰਡ ਪੋਜੀਸ਼ਨ ਦੇ ਲਈ ਫਾਈਟ ਕਰ ਰਿਹਾ, ਜਦੋਂ ਕਿ ਜਿਹੜਾ ਮਾਈਕ ਬਲੂਮਬਰਗ ਆ ਉਹ ਅਤੇ ਐਲਿਜ਼ਬeth ਵਾਰਨ ਜਿਹੜੇ ਆ ਉਹ ਸੈਕੰਡ ਪੋਜੀਸ਼ਨ ਦੇ ਲਈ ਟਰਾਈ ਕਰ ਰਹੇ ਆ। ਪੀਟ ਬਟਜੀਅਸ ਜਿਹੜਾ ਆ ਉਹ ਹੁਣ ਸਿੰਗਲ ਡਿਜਿਟ ਦੇ ਵਿੱਚ ਰਹਿ ਗਿਆ, ਉਹਨਾਂ ਦੀ ਪੋਜੀਸ਼ਨ ਕਹਿੰਦੇ ਕਾਫੀ ਥੱਲੇ ਚਲੇ ਗਈ ਹੈਗੀ ਆ। ਜੀ ਜੇ ਦੇਖਿਆ ਜਾਵੇ ਬਰਨੀ ਸੈਂਡਰਸ ਜਨਵਰੀ ਦੇ ਵਿੱਚ ਕਹਿੰਦੇ 23% ਦੇ ਉੱਤੇ ਪੋਲ ਕਰ ਰਿਹਾ ਸੀਗਾ, ਉਸ ਦੇ ਜਿਹੜੇ ਆ ਪੋਲਿੰਗ ਦੇ ਵਿੱਚ 9% ਦਾ ਵਾਧਾ ਦੇਖਦੇ ਹੋਏ ਉਹ 32% ਦੇ ਉੱਤੇ ਪਹੁੰਚ ਗਿਆ। ਜੋ ਬਾਈਡਨ 32 ਤੋਂ 50% ਜਿਹੜਾ ਆ ਉਹ ਡਾਊਨ ਗਿਆ ਆ, ਉਹ 16% ਦੇ ਉੱਤੇ ਰਹਿ ਗਿਆ। ਮਾਈਕ ਜਿਹੜਾ ਬਲੂਮਬਰਗ ਆ ਉਸਨੇ ਜਿਹਨੇ ਮਿਲੀਅਨਸ ਆਫ ਡਾਲਰ ਜਿਹੜੇ ਰਾਈਟ ਨਾਓ ਉਹ ਲਗਾਤਾਰ ਖਰਚ ਰਿਹਾ ਹੈਗਾ ਆ ਆਪਣੀਆਂ ਐਡਵਰਟਾਈਜ਼ਮੈਂਟਸ ਦੇ ਉੱਤੇ, ਉਹ 14% ਦੇ ਉੱਤੇ ਆ। ਅਤੇ ਚੌਥੇ ਨੰਬਰ 'ਤੇ ਐਲਿਜ਼ਬeth ਵਾਰਨ 12 'ਤੇ ਆ। ਪੀਟ ਜਿਹੜਾ ਆ ਉਸ ਦੇ ਉੱਤੇ 3% ਪੋਲਿੰਗ ਜਿਹੜੀ ਉਹ ਵਧੀ 8 'ਤੇ ਆਇਆ। ਐਮੀ ਕੋਲਬਚਰ ਜਿਹੜੀ ਆ ਉਸ ਦੀ 4% ਪੋਲਿੰਗ ਵਧੀ ਆ, ਉਹ 7% ਦੇ ਉੱਤੇ ਜਿਹੜੀ ਉਹ ਆਈ ਆ। ਇਹਨਾਂ ਦੋਨਾਂ ਦੀ ਚੰਗੀ ਜਿਹੜੀ ਆ ਪ੍ਰਦਰਸ਼ਨ ਰਿਹਾ ਸੀਗਾ ਨਿਊ ਹੈਮਸ਼ਾਇਰ ਦੇ ਵਿੱਚ, ਪਰ ਉਹ ਦੇਖਣ ਵਾਲੀ ਗੱਲ ਰਹੂਗੀ ਵੀ ਹੁਣ ਨਵਾਡਾ ਦੀ ਕੌਕਸ ਦੇ ਵਿੱਚ ਆਉਂਦੇ ਸ਼ਨੀਚਰਵਾਰ ਨੂੰ ਅਤੇ ਫਿਰ ਜਿਹੜੀ ਸੁਪਰ ਟਿਊਜ਼ਡੇ ਜਿਹੜਾ ਆ ਰਿਹਾ ਹੈਗਾ 3 ਮਾਰਚ ਨੂੰ, ਉਸ ਦੇ ਵਿੱਚ ਕਿੱਦਾਂ ਦੀ ਕਾਰਜਕਾਰੀ ਰਹਿੰਦੀ ਆ। ਅਤੇ 3 ਮਾਰਚ ਤੋਂ ਬਾਅਦ ਦੇ ਵਿੱਚ ਕਾਫੀ ਜਿਹੜਾ ਪਲੇਇੰਗ ਫੀਲਡ ਆ ਉਹ ਪਤਾ ਲੱਗ ਜਾਊਗਾ ਵੀ ਕਿਹੜੇ ਲੋਕ ਜਿਹੜੇ ਆ ਉਹ ਰਹਿ ਜਾਣਗੇ। ਬਰਨੀ ਸੈਂਡਰਸ ਬਾਰ-ਬਾਰ ਜਿਹੜਾ ਮਾਈਕ ਬਲੂਮਬਰਗ ਦੇ ਉੱਤੇ ਹਮਲਾ ਕਰ ਰਿਹਾ ਆ, ਉਹ ਇਹੀ ਕਹਿ ਰਿਹਾ ਆ ਵੀ ਕਿਸੇ ਵੀ ਬਿਲੀਅਨੇਰ ਨੂੰ ਇਹ ਇਲੈਕਸ਼ਨ ਖਰੀਦਣ ਜਿਹੜੀ ਆ ਉਹ ਨਹੀਂ ਦਿੱਤੀ ਜਾਵੇਗੀ। ਅਤੇ ਜਿਹੜੇ ਬਰਨੀ ਸੈਂਡਰਸ ਦੇ ਸਪੋਰਟਰਸ ਵੀ ਆ ਉਹ ਇਹੀ ਗੱਲ ਕਹਿ ਰਹੇ ਆ ਵੀ ਹੁਣ ਸਿੱਧਾ ਜਿਹੜਾ ਆ ਉਹ ਟਾਕਰਾ ਇੱਕ ਹਿਸਾਬ ਦੇ ਨਾਲ ਸੈਂਡਰਸ ਵਰਸਸ ਬਿਲੀਅਨੇਰਸ ਜਿਹੜਾ ਆ ਉਹ ਹੋ ਰਿਹਾ ਆ। ਪੀਟ ਬਟੀਜੇਜ ਦੇ ਉੱਤੇ ਵੀ ਉਹ ਲਗਾਤਾਰ ਹਮਲੇ ਕਰਦੇ ਰਹੇ ਆ ਵੀ ਤੈਨੂੰ ਜਿਹੜੀ ਆ ਕੈਂਪੇਨ ਡੋਨੇਸ਼ਨਸ ਆ ਬਿਲੀਅਨੇਰਸ ਦੇ ਦੁਆਰਾ ਕਾਫੀ ਵੱਡੀ ਭਾਰੀ ਜਿਹੜੀ ਮਿਲ ਰਹੀ ਆ, ਜਦ ਕਿ ਬਰਨੀ ਸੈਂਡਰਸ ਉਹ ਆਮ ਲੋਕਾਂ ਦੇ ਕੋਲੋਂ ਕਿਤੇ 16 ਕਿਤੇ 17 ਕਿਤੇ $18 ਦੀ ਐਵਰੇਜ ਜਿਹੜੀ ਡੋਨੇਸ਼ਨਸ ਦੇ ਨਾਲ ਆਪਣਾ ਕੈਂਪੇਨ ਆ ਉਹ ਰਨ ਕਰ ਰਿਹਾ ਹੈਗਾ ਆ। ਉਸਨੇ ਇਹ ਵੀ ਦਿਖਾਇਆ ਹਰਜੋਤ ਸਿੰਘ ਜੀ ਵੀ ਕਹਿੰਦੇ ਵੀ ਮੇਰੇ ਤੋਂ ਜ਼ਿਆਦਾ 4 ਗੁਣਾ ਜ਼ਿਆਦਾ ਜਿਹੜੇ ਬਾਕੀ ਕੈਂਡੀਡੇਟਸ ਆ ਉਹ ਰਾਈਟ ਨਾਓ ਪੈਸੇ ਡਾਲਰ ਜਿਹੜੇ ਆ ਉਹ ਇਹਨਾਂ ਕੌਕਸਿਸ ਦੇ ਉੱਤੇ ਅਤੇ ਇਹਨਾਂ ਆ ਰਹੀਆਂ ਜਿਹੜੀਆਂ ਪ੍ਰਾਇਮਰੀਜ਼ ਆ ਉਸ ਦੇ ਵਿੱਚ ਖਰਚ ਕਰ ਰਹੇ ਆ, ਅਤੇ ਮੈਂ ਇੰਨੇ ਜ਼ਿਆਦਾ ਨਹੀਂ ਖਰਚ ਕਰ ਰਿਹਾ। ਦੇਖਣ ਵਾਲੀ ਗੱਲ ਰਹੂਗੀ ਵੀ ਹੁਣ ਕਿਸ ਤਰੀਕੇ ਦੇ ਨਾਲ ਇਸ ਨੂੰ ਜਿਹੜੀ ਆ ਸਪੋਰਟ ਆ ਉਹ ਮਿਲਦੀ ਆ। ਇੱਕ ਵਾਰੀ ਪਰ ਇਹ ਹਰਜੋਤ ਸਿੰਘ ਜੀ ਬਰਨੀ ਸੈਂਡਰਸ ਨੂੰ ਲਗਾਤਾਰ ਦੂਜੀ ਵਾਰੀ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਇੰਨੀ ਭਾਰੀ ਸਪੋਰਟ ਮਿਲਣ ਦੇ ਨਾਲ ਡੈਮੋਕ੍ਰੇਟ ਪਾਰਟੀ ਜਿਹੜੀ ਐਸਟੈਬਲਿਸ਼ਮੈਂਟ ਆ ਉਹ ਜ਼ਰੂਰ ਉਹਨਾਂ ਦੀਆਂ ਨੀਹਾਂ ਜਿਹੜੀਆਂ ਇੱਕ ਵਾਰੀ ਫੇਰ
ਹਿੱਲ ਗਈਆਂ ਨੇ। ਜੀ, ਅਗਲੀ ਖਬਰ ਜਿਹੜੀ ਆ ਅਟਾਰਨੀ ਜਨਰਲ ਵਿਲੀਅਮ ਬਾਰ ਨੂੰ ਲੈ ਕੇ ਹੈਗੀ ਆ। ਕਹਿੰਦੇ ਵੀ ਵਿਲੀਅਮ ਬਾਰ ਨੇ ਆਪਣੇ ਕੁਛ ਕੁ ਜਿਹੜੇ ਦੋਸਤ ਆ ਉਹਨਾਂ ਨੂੰ ਦੱਸਿਆ ਵੀ ਉਹ ਸੋਚ ਰਿਹਾ ਵੀ ਸ਼ਾਇਦ ਉਹ ਆਪਣੀ ਪੋਸਟ ਤੋਂ ਅਸਤੀਫਾ ਦੇ ਦੇਵੇ। ਇਹ ਜਿਹੜਾ ਆ ਖਾਸ ਕਰਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੀ ਉਹਨਾਂ ਦੀ ਇੰਟਰਫੀਰੈਂਸ ਆ ਜਸਟਿਸ ਡਿਪਾਰਟਮੈਂਟ ਦੇ ਮੈਟਰਸ ਦੇ ਵਿੱਚ ਉਸ ਨੂੰ ਲੈ ਕੇ ਹੈਗੀ ਆ। ਸੋ ਬਹੁਤ ਸਾਰੇ ਲੋਕ ਇਹ ਵੀ ਸੋਚ ਰਹੇ ਆ ਵੀ ਉਹ ਇਹ ਵੀ ਹੋ ਸਕਦਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੱਕ ਤਰ੍ਹਾਂ ਦੇ ਨਾਲ ਮੈਸੇਜ ਦੇ ਰਿਹਾ ਹੋਵੇ ਵੀ ਹਾਂ ਤੁਸੀਂ ਜਿਹੜਾ ਆ ਜਸਟਿਸ ਡਿਪਾਰਟਮੈਂਟ ਦੇ ਜਿਹੜੇ ਮੈਟਰਸ ਆ ਉਹਨਾਂ 'ਚ ਇੰਟਰਫੀਅਰ ਕਰਨਾ ਬੰਦ ਕਰ ਦਿਓ। 1 ਸਾਲ ਪਹਿਲਾਂ ਜਿਹੜੇ ਆ ਵਿਲੀਅਮ ਬਾਰ ਇਹਨਾਂ ਨੂੰ ਅਪੁਆਇੰਟ ਕੀਤਾ ਗਿਆ ਸੀ ਅਤੇ ਕਾਫੀ ਔਖੇ ਟਾਈਮ ਦੇ ਉੱਤੇ ਜਿਹੜਾ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਸਾਥ ਦਿੱਤਾ। ਜੀ, ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਬਾਰ-ਬਾਰ ਵਿੱਚ ਕੋਈ ਨਾ ਕੋਈ ਆਪਣਾ ਟਵੀਟ ਕਰ ਛੱਡਦੇ ਆ, ਇਸ ਦੇ ਲਈ ਕੰਮ ਤਾਂ ਉਹਨਾਂ ਦੇ ਲਈ ਵਾਕਿਆ ਹੀ ਜਿਹੜਾ ਉਹ ਮੁਸ਼ਕਿਲ ਆ। ਅਟਾਰਨੀ ਜਨਰਲ ਦੇ ਅਸਤੀਫੇ ਦੇ ਜਿਹੜੇ ਕਹਿ ਲਓ ਵੀ ਇੱਕ ਚੇਤਾਵਨੀ ਤੋਂ ਬਾਅਦ ਦੇ ਵਿੱਚ ਵੀ ਰਾਸ਼ਟਰਪਤੀ ਟਰੰਪ ਨੇ ਜਿਹੜੀ ਜਸਟਿਸ ਡਿਪਾਰਟਮੈਂਟ ਦਾ ਕ੍ਰਿਟਿਸਿਜ਼ਮ ਆ ਉਸ ਦੇ ਉੱਤੇ ਜਿਹੜੇ ਉਹ ਟਲੇ ਨਹੀਂ ਆ। ਉਹਨਾਂ ਨੇ ਇੱਕ ਵਾਰੀ ਫੇਰ ਜਿਹੜਾ ਆ ਉਹ ਉਹਨਾਂ ਦੇ ਉੱਤੇ ਜਿਹੜਾ ਆ ਟਵੀਟ ਆ ਉਹ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਜਸਟਿਸ ਡਿਪਾਰਟਮੈਂਟ ਅਤੇ FBI ਦੇ ਜਿਹੜੀ ਕੌਨਸਪੀਰੇਸੀ ਆ ਉਹਨਾਂ ਦੇ ਵਿਕਟਮ ਜਿਹੜੇ ਉਹ ਬਣ ਜਾਂਦੇ ਆ। ਇਹ ਜਿਹੜੇ ਕਥਿਤ ਸੂਤਰਾਂ ਤੋਂ ਜਿਹੜੀ ਇਹ ਖਬਰ ਬਾਹਰ ਆ ਰਹੀ ਆ, ਇਸ ਦੀ ਪੁਸ਼ਟੀ ਅਜੇ ਕਿਸੇ ਦੇ ਦੁਆਰਾ ਵੀ ਜਿਹੜੀ ਆ ਉਹ ਨਹੀਂ ਕੀਤੀ ਗਈ ਵੀ ਜਿਹੜੇ ਅਟਾਰਨੀ ਜਨਰਲ ਵਿਲੀਅਮ ਬਾਰ ਆ ਉਹਨਾਂ ਦੇ ਨਜ਼ਦੀਕੀ ਬੰਦਿਆਂ ਨੇ ਜਿਸ ਤਰੀਕੇ ਦੇ ਨਾਲ ਇਹ ਆਖਿਆ ਹੈ ਵੀ ਆਪਸ ਦੇ ਵਿੱਚ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਹੋਈਆਂ ਨੇ। ਇਸ ਤੋਂ ਪਹਿਲਾਂ ਵੀ ਜਿਹੜੇ ਅਟਾਰਨੀ ਜਨਰਲ ਵਿਲੀਅਮ ਬਾਰ ਆ ਉਹਨਾਂ ਨੇ ਪਬਲਿਕਲੀ ਇੱਕ ਚੀਜ਼ ਜਿਹੜੀ ਜ਼ਰੂਰ ਆਖੀ ਸੀ ਵੀ ਰਾਸ਼ਟਰਪਤੀ ਟਰੰਪ ਨੂੰ ਇਸ ਤਰੀਕੇ ਦੇ ਨਾਲ ਜਸਟਿਸ ਡਿਪਾਰਟਮੈਂਟ ਦੇ ਕੇਸਾਂ ਦੇ ਉੱਤੇ ਆਪਣੀ ਰਾਏ ਜਿਹੜੀ ਆ ਉਹ ਨਹੀਂ ਦੇਣੀ ਚਾਹੀਦੀ। ਇਹਦੇ ਕਰਕੇ ਉਹਨਾਂ ਨੂੰ ਉਹਨਾਂ ਦਾ ਕੰਮ ਕਰਨਾ ਜਿਹੜਾ ਕਾਫੀ ਔਖਾ ਹੁੰਦਾ ਜਾ ਰਿਹਾ ਹੈਗਾ ਆ। ਸੋ ਵਿਲੀਅਮ ਬਾਰ ਜਿਹੜੇ ਆ ਹਰਜੋਤ ਸਿੰਘ ਜੀ, ਇਹ ਜਿਹੜੇ ਇਸ ਤੋਂ ਪਹਿਲਾਂ ਰਿਪਬਲਿਕਨ ਪ੍ਰੈਜ਼ੀਡੈਂਟ ਰਹੇ ਨੇ ਬੁਸ਼, ਉਹਨਾਂ ਦੇ ਵੀ ਕੈਬਨਿਟ ਦੇ ਵਿੱਚ ਰਹਿ ਚੁੱਕੇ ਨੇ। ਅਗਲੀ ਖਬਰ ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਆ, ਕਰੋਨਾ ਵਾਇਰਸ ਦੇ ਨਾਲ 75,000 ਲੋਕ ਜਿਹੜੇ ਆ ਬਿਮਾਰ ਹੋ ਚੁੱਕੇ ਆ, 2,000 ਦੇ ਕਰੀਬ ਮੌਤਾਂ ਹੋ ਚੁੱਕੀਆਂ। ਅਤੇ ਇਹ ਵੀ ਹੁਣ ਖਬਰ ਆ ਰਹੀ ਆ ਵੀ ਜਿਹੜੇ ਲੋਕ ਬਹੁਤ ਸਾਰੇ ਠੀਕ ਹੋਏ ਸੀ ਉਹਨਾਂ ਨੂੰ ਦੁਬਾਰਾ ਕੀ ਫਿਰ ਜਿਹੜੀ ਆ ਕਰੋਨਾ ਵਾਇਰਸ ਹੋ ਰਹੀ ਹੈਗੀ ਆ। ਸੋ ਉਹਦੇ ਲਈ ਜਿਹੜੇ ਬਹੁਤ ਸਾਰੇ ਜਿਹੜੇ ਚਾਈਨੀਜ਼ ਜਿਹੜੇ ਡਾਇਰੈਕਟਰ ਆਫ ਨਿਊਮੋਨੀਆ ਪ੍ਰੀਵੈਂਸ਼ਨ ਐਂਡ ਟਰੀਟਮੈਂਟ ਆ, ਉਹਨਾਂ ਨੇ ਇਹ ਕਿਹਾ ਵੀ ਲੋਕਾਂ ਨੂੰ ਜਿਹੜੇ ਇਨਫੈਕਟਡ ਹੋਏ ਸੀ ਪਹਿਲਾਂ ਕਰੋਨਾ ਵਾਇਰਸ ਨਾਲ, ਉਹ ਠੀਕ ਹੋ ਗਏ ਆ, ਉਹਨਾਂ ਨੂੰ ਜਦੋਂ ਘਰ ਜਾਂਦੇ ਮੁੜ ਕੇ ਉਹਨਾਂ ਨੂੰ ਹੱਥ ਵਗੈਰਾ ਆਪਣੇ ਜਿਹੜੇ ਆ ਚੱਜ ਨਾਲ ਵਾਸ਼ ਕਰਨੇ ਚਾਹੀਦੇ ਆ, ਹਾਈਜੀਨ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਹੈਗਾ ਆ। ਇਸੇ ਤਰ੍ਹਾਂ US ਨੇ 100 ਟਨ ਦੇ ਕਰੀਬ ਜਿਹੜਾ ਸਮਾਨ ਹੈਗਾ ਆ ਉਹ ਚਾਈਨਾ ਨੂੰ 16 ਟਨ ਦੇ ਕਰੀਬ ਜਿਹੜੀਆਂ ਸਪਲਾਈਜ਼ ਆ ਉਹ ਚਾਈਨਾ ਨੂੰ ਭੇਜੀਆਂ ਹੈਗੀਆਂ, ਜਿਹਦੇ ਵਿੱਚ ਫੇਸ ਮਾਸਕ ਅਤੇ ਹੋਰ ਜਿਹੜੇ ਪ੍ਰੋਟੈਕਟਿਵ ਗੀਅਰ ਵਗੈਰਾ ਹੈਗੇ ਆ ਜਿਹੜੇ ਡਾਕਟਰਸ ਜਾਂ ਹੋਰ ਮੈਡੀਕਲ ਸਟਾਫ ਯੂਜ਼ ਕਰਦਾ ਹੈਗਾ ਆ, ਉਹਨਾਂ ਨੇ ਇਹ ਭੇਜੇ ਹੈਗੇ ਆ। ਅਤੇ ਨਾਲ ਦੀ ਨਾਲ US ਨੇ ਇਹ ਵੀ ਕਿਹਾ ਆ ਵੀ ਜਿਹੜਾ $100 ਮਿਲੀਅਨ ਦੇ ਕਰੀਬ ਜਿਹੜੀ ਡੋਨੇਸ਼ਨ ਹੈਗੀ ਆ ਉਹ ਚਾਈਨਾ ਨੂੰ ਦੇਣ ਲਈ ਉਹਦੇ 'ਤੇ ਵੀ ਉਹ ਵਰਕ ਕਰ ਰਹੇ ਆ ਤਾਂ ਕਿ ਜਿਹੜੀ ਇਹ ਆਊਟਬ੍ਰੇਕ ਹੋਈ ਹੈਗੀ ਆ ਕਰੋਨਾ ਵਾਇਰਸ, ਇਸ ਨੂੰ ਰੋਕਿਆ ਜਾ ਸਕੇ। ਜੀ ਬਿਲਕੁਲ, ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਕਾਫੀ ਜ਼ਿਆਦਾ 2,000 ਤੋਂ ਵੱਧ ਲੋਕ ਜਿਹੜੇ ਆ ਇਸ ਦੇ ਕਰਕੇ ਹੁਣ ਤੱਕ ਜਿਹੜੇ ਆ ਉਹ ਮਾਰੇ ਜਾ ਚੁੱਕੇ ਹੋਏ ਨੇ ਅਤੇ ਕਈ 75,000 ਤੋਂ ਵੱਧ ਲੋਕ ਇਸ ਦੇ ਕਰਕੇ ਪੀੜਤ ਨੇ। ਚਾਈਨਾ ਤੋਂ ਹੀ ਜੇ ਆਪਾਂ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਚਾਈਨਾ ਦੇ ਦੁਆਰਾ ਵਾਲ ਸਟਰੀਟ ਜਰਨਲ ਦੇ ਜਿਹੜੇ ਕੁਛ ਰਿਪੋਰਟਰਸ ਆ ਉਹਨਾਂ ਦੇ ਪ੍ਰੈਸ ਕ੍ਰੈਡੈਂਸ਼ੀਅਲ ਆ ਆਈਦਰ ਕਈਆਂ ਦੇ ਰਿਵੋਕ ਕਰ ਲਏ ਗਏ ਆ ਅਤੇ ਕਈਆਂ ਦੇ ਜਿਹੜੇ ਆ ਉਹ ਰੀਨਿਊ ਕਰਨ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਆ। ਵਾਲ ਸਟਰੀਟ ਜਰਨਲ ਦੇ ਵਿੱਚ ਕਹਿੰਦੇ ਇੱਕ ਆਰਟੀਕਲ ਚਾਈਨਾ ਦੇ ਖਿਲਾਫ ਜਿਹੜਾ ਆ ਉਹ ਕੁਛ ਰਿਪੋਰਟਰਸ ਦੇ ਦੁਆਰਾ ਛਾਪਿਆ ਗਿਆ ਸੀ, ਖਾਸ ਕਰਕੇ ਕਰੋਨਾ ਵਾਇਰਸ ਨੂੰ ਲੈ ਕੇ ਵੀ ਕਿਸ ਤਰੀਕੇ ਦੇ ਨਾਲ ਉੱਥੇ ਜਿਹੜੀ ਚਾਈਨੀਜ਼ ਗੌਰਮੈਂਟ ਆ ਉਹ ਉਸ ਦੀ ਪੂਰਾ ਐਡਮਿਨਿਸਟ੍ਰੇਸ਼ਨ ਉਸ ਨੂੰ ਦੇਖ ਰੇਖ ਕਰ ਰਿਹਾ ਆ ਅਤੇ ਉਹਦੇ ਕਰਕੇ ਜਿਹੜੀ ਆ ਉਹਨਾਂ ਨੇ ਜਿਹੜਾ ਆਪਣਾ ਗੁੱਸਾ ਆ ਇਸ ਤਰੀਕੇ ਦੇ ਨਾਲ ਕੱਢਿਆ ਹੈਗਾ ਆ। ਚਾਈਨਾ ਜਾਣਿਆ ਜਾਂਦਾ ਆ ਪਹਿਲਾਂ ਤੋਂ ਹੀ ਵੀ ਉਹ ਸੈਂਸਰਸ਼ਿਪ ਦੇ ਵਿੱਚ ਸਭ ਤੋਂ ਉੱਤੇ ਆ। ਇਹ ਜਿਹੜੇ ਕਾਮਰੇਡਾਂ ਦਾ ਜਿਹੜਾ ਇਹ ਮੁਲਕ ਹੈਗਾ ਆ, ਉਹਨਾਂ ਨੇ ਇਸ ਤਰੀਕੇ ਦੇ ਨਾਲ ਲੋਕਾਂ ਤੋਂ ਲੈ ਕੇ ਫਰੀ ਸਪੀਚ ਦੇ ਉੱਤੇ ਪੂਰੀ ਤਰ੍ਹਾਂ ਜਿਹੜੀ ਆ ਉਹ ਰੋਕ ਲਾਉਣ ਦੀਆਂ ਕੋਸ਼ਿਸ਼ਾਂ ਜਾਂ ਉਸ ਦੇ ਉੱਤੇ ਵੱਧ ਤੋਂ ਵੱਧ ਕੰਟਰੋਲ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਹੈਗੇ ਆ। ਇਹ ਅਜੇ ਜਿਹੜੇ ਹਰਜੋਤ ਸਿੰਘ ਜੀ ਇਹ ਕਹਿੰਦੇ ਵੀ ਇੰਸੀਡੈਂਟ ਇਹ ਉਦੋਂ ਹੋਇਆ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਖਿਆ ਆ
ਵੀ ਜਿਹੜੇ ਚਾਈਨੀਜ਼ ਦਾ ਸਟੇਟ ਰਨ ਮੀਡੀਆ ਹੈਗਾ ਆ, ਜਿਹੜੇ 5 ਮੇਨ ਚਾਈਨੀਜ਼ ਸਟੇਟ ਰਨ ਮੀਡੀਆ ਹੈਗੇ ਐਂਟੀਟੀਜ਼ ਜਿਹੜੀਆਂ US ਦੇ ਵਿੱਚ ਆਪਰੇਸ਼ਨ ਕਰਦੀਆਂ ਆ, ਉਹਨਾਂ ਨੂੰ ਐਜ਼ ਏ ਫੋਰਨ ਅੰਬੈਸੀਜ਼ ਦੇ ਵਜੋਂ ਜਿਹੜੇ ਆ ਉਹਨਾਂ ਨੂੰ ਦੇਖਿਆ ਜਾਵੇਗਾ ਅਤੇ ਉਹਨਾਂ ਨੂੰ ਰਜਿਸਟਰ ਕਰਨਾ ਪਵੇਗਾ ਆਪਣੇ ਇੰਪਲੋਈਜ਼ ਨੂੰ ਅਤੇ US ਪ੍ਰਾਪਰਟੀ ਨੂੰ US ਸਟੇਟ ਡਿਪਾਰਟਮੈਂਟ ਦੇ ਨਾਲ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆ ਵਾਲ ਸਟਰੀਟ ਜਰਨਲ ਦੇ ਜੇ ਕੁਛ ਰਿਪੋਰਟਰਸ ਆ ਉਹਨਾਂ ਨੂੰ ਐਕਸਪੈਲ ਕੀਤਾ ਗਿਆ ਆ। ਉਹਦੇ ਵਿੱਚ ਜਿਹੜੇ ਕਹਿੰਦੇ ਵੀ ਉਹਨਾਂ ਨੇ ਇੱਕ ਟਰਮ ਯੂਜ਼ ਕੀਤੀ ਸੀ, ਸਿੱਖ ਮੈਨ ਆਫ ਏਸ਼ੀਆ, ਅਤੇ ਚਾਈਨਾ ਨੇ ਜਿਹੜਾ ਆ ਇਸ ਦੇ ਉੱਤੇ ਜਿਹੜਾ ਕਹਿੰਦੇ ਕਾਫੀ ਖਾਸਾ ਬੁਰਾ ਮਨਾਇਆ ਆ। ਅਤੇ ਇਸ ਓਪਐਡ ਆਰਟੀਕਲ ਦੇ ਉੱਤੇ ਉਹਨਾਂ ਨੇ ਆਖਿਆ ਵੀ ਇਹ ਇੱਕ ਨਸਲਵਾਦੀ ਟਿੱਪਣੀ ਇਹਨਾਂ ਨੇ ਕੀਤੀ ਆ। ਸੋ ਇਸ ਕਰਕੇ ਇਹਨਾਂ ਦੇ ਜਿਹੜੇ ਪ੍ਰੈਸ ਕ੍ਰੈਡੈਂਸ਼ੀਅਲ ਆ ਉਹ ਉੱਥੋਂ ਚਾਈਨਾ ਦੇ ਵਿੱਚੋਂ ਵਾਪਸ ਜਿਹੜੇ ਉਹ ਲਏ ਜਾ ਰਹੇ ਨੇ ਜਾਂ ਉਹਨਾਂ ਨੂੰ ਰੱਦ ਕੀਤਾ ਜਾ ਰਿਹਾ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਲੈ ਕੇ ਹੈਗੀ ਆ। ਉਹਨਾਂ ਨੇ 10-11 ਦੇ ਕਰੀਬ ਜਿਹੜੇ ਆ ਹਾਈ ਪ੍ਰੋਫਾਈਲ ਜਿਹੜੇ ਲੋਕ ਆ ਉਹਨਾਂ ਨੂੰ ਜਿਹੜੀ ਉਹਨਾਂ ਦੀ ਕੈਦ ਹੋਈ ਉਹ ਸੀ ਉਸ ਨੂੰ ਉਹਨਾਂ ਦੀਆਂ ਸਜ਼ਾਵਾਂ ਨੂੰ ਜਿਹੜਾ ਮਾਫ ਕਰ ਦਿੱਤਾ ਹੈਗਾ, ਜਿਹਦੇ ਵਿੱਚ ਇਲੀਨਾਇਸ ਦੇ ਰਹਿ ਚੁੱਕੇ ਗਵਰਨਰ ਰੌਡ ਬਲੈਗੋਸ ਦੇ ਵਿੱਚ ਜਿਹੜੇ ਹੈਗੇ ਆ ਡੈਮੋਕ੍ਰੇਟ ਸੀਗੇ ਅਤੇ ਇਹਨਾਂ ਨੂੰ 14 ਸਾਲਾਂ ਦੀ ਜਿਹੜੀ ਸਜ਼ਾ ਹੋਈ ਸੀ ਅਤੇ 8 ਸਾਲ ਉਹਨਾਂ ਨੇ ਸਰਵ ਕੀਤੀ ਹੈਗੀ ਆ। ਇਹ ਸਜ਼ਾ ਇਸ ਕਰਕੇ ਹੋਈ ਸੀ ਕਿਉਂਕਿ ਜਿਹੜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਵਾਲੀ ਜਿਹੜੀ ਸੀਟ ਆ ਸੈਨੇਟ ਦੀ, ਪਹਿਲਾਂ ਕਿਉਂਕਿ ਉਹ ਸੈਨੇਟਰ ਸੀ ਫਿਰ ਪ੍ਰੈਜ਼ੀਡੈਂਟ ਬਣ ਗਿਆ, ਅਤੇ ਉਸ ਸੀਟ ਨੂੰ ਸੈੱਲ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਆਪਣੇ ਕਿਸੇ ਦੋਸਤ ਨੂੰ। ਸੋ ਉਹਦੇ ਕਰਕੇ ਉਹਨਾਂ ਨੂੰ ਸਜ਼ਾ ਹੋਈ ਸੀ। ਅਤੇ ਦੂਸਰੇ ਨੰਬਰ 'ਤੇ ਐਡੀ ਡਿਵਾਰਟੋਲੋ ਜੂਨੀਅਰ, ਇਹ 49ers ਦੇ ਜਿਹੜੇ ਹੈਗੇ ਆ ਰਹਿ ਚੁੱਕੇ ਜਿਹੜੇ ਓਨਰ ਸੀਗੇ ਜੀ। ਸੋ ਇਹਨਾਂ ਨੂੰ ਵੀ $1 ਮਿਲੀਅਨ ਦਾ ਜਿਹੜਾ ਫਾਈਨ ਹੋਇਆ ਸੀ ਅਤੇ ਜੇਲ੍ਹ ਟਾਈਮ ਇਹਨੀ ਸਰਵ ਨਹੀਂ ਕੀਤੀ ਸੀ। ਮਾਈਕਲ ਮਿਲਕਨ, ਇਸ ਨੇ ਲੋਕਾਂ ਦਾ ਕਾਫੀ ਪੈਸਾ ਜਿਹੜਾ ਖਰਾਬ ਕੀਤਾ ਸੀ। ਇਹ ਜੰਕ ਬੌਂਡ ਕਿੰਗ ਇਸ ਨੂੰ ਜਾਣਿਆ ਜਾਂਦਾ ਆ। ਇਹਨੂੰ ਜਿੱਦਾਂ ਸਿਰਫ 22 ਮਹੀਨੇ ਹੀ ਸਜ਼ਾ ਜਿਹੜੀ ਭੁਗਤੀ ਸੀ, 10 ਸਾਲਾਂ ਦੀ ਇਹਨੂੰ ਸਜ਼ਾ ਹੋਈ ਸੀ ਕਿਉਂਕਿ ਜੰਕ ਬੌਂਡਸ ਜਿਹੜੇ ਆ ਇਸ ਨੇ ਸੈੱਲ ਕੀਤੇ ਸੀ ਜੀ। ਇਸ ਦੇ ਨਾਲ ਹੀ ਜਿਹੜੇ ਸਾਬਕਾ ਨਿਊਯਾਰਕ ਦੇ ਪੁਲਿਸ ਕਮਿਸ਼ਨਰ ਬਰਨੀ ਕੈਰਵਿਕ, ਉਹਨਾਂ ਨੂੰ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਪਾਰਡਨ ਜਿਹੜਾ ਉਹ ਕਰ ਦਿੱਤਾ, ਮਾਫੀ ਦੇ ਦਿੱਤੀ ਆ। 3 ਸਾਲ ਜਿਹੜੀ ਫੈਡਰਲ ਪ੍ਰਿਜ਼ਨ ਦੇ ਵਿੱਚ ਉਹਨਾਂ ਦੇ ਉੱਤੇ ਟੈਕਸ ਫਰਾਡ ਅਤੇ ਅਫੀਸ਼ੀਅਲ ਅਧਿਕਾਰੀਆਂ ਨੂੰ ਝੂਠ ਬੋਲਣ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਸੀਗੀ। ਕੈਰਿਕ ਇੱਕ ਟਾਈਮ ਦੇ ਉੱਤੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਦੇ ਵਜੋਂ ਵੀ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਸੀਗਾ ਰਾਸ਼ਟਰਪਤੀ ਜਾਰਜ ਬੁਸ਼ ਦੇ ਦੁਆਰਾ, ਅਤੇ ਜਿੱਦਾਂ ਹੀ ਉਹਨਾਂ ਦੇ ਬਾਰੇ ਟੈਕਸ ਵਾਇਲੇਸ਼ਨ ਦਾ ਪਤਾ ਲੱਗਾ ਸੀ ਉਦੋਂ ਉਹਨਾਂ ਦਾ ਨਾਮ ਫਿਰ ਰਾਸ਼ਟਰਪਤੀ ਬੁਸ਼ ਆ ਉਹਨਾਂ ਨੇ ਵਾਪਸ ਲੈ ਲਿਆ ਸੀਗਾ। ਸੋ ਇਹਨਾਂ ਨੂੰ ਵੀ ਜਿਹੜਾ ਆ ਉਹ ਮਾਫੀ ਮਿਲੀ ਆ। ਨਾਲ ਹੀ ਏਰੀਅਲ ਫਰੈਡਲਰ ਇੱਕ ਸੌਫਟਵੇਅਰ ਐਂਟਰਪ੍ਰੇਨਿਓਰ ਜਿਹੜਾ ਆ ਉਹ ਸੀਗਾ। ਇਹਨੇ ਜਿਹੜਾ ਇਹ ਮੰਨਿਆ ਸੀਗਾ ਇਹਨੇ ਵੀ ਉਸ ਨੇ ਇੱਕ ਜਿਹੜਾ ਕਹਿ ਲਓ ਵੀ ਕੌਨਸਪੀਰੇਸੀ ਘੜੀ ਸੀਗੀ। ਪ੍ਰੋਟੈਕਟਿਡ ਕੰਪਿਊਟਰਸ ਜਿਹੜੇ ਆ ਉਹਨਾਂ ਨੂੰ ਐਕਸੈਸ ਕਰਨ ਦੇ ਲਈ ਆਥੋਰਾਈਜੇਸ਼ਨ ਤੋਂ ਜਿਹੜਾ ਉਹ ਤੋਂ ਵਿਦਆਊਟ ਉਸ ਆਥੋਰਾਈਜੇਸ਼ਨ ਤੋਂ ਬਗੈਰ ਉਸਨੇ ਉਹਨਾਂ ਕੰਪਿਊਟਰ ਨੂੰ ਬੇਸਿਕਲੀ ਹੈਕ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ ਅਤੇ ਉਸ ਨੂੰ 2 ਮਹੀਨੇ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਸੀ। ਅਤੇ ਵਾਈਟ ਹਾਊਸ ਨੇ ਜਿਹੜਾ ਰਾਸ਼ਟਰਪਤੀ ਟਰੰਪ ਨੇ ਇਸ ਨੂੰ ਵੀ ਜਿਹੜਾ ਪਾਰਡਨ ਆ ਉਹ ਦਿੱਤਾ ਆ। ਇਸੇ ਤਰੀਕੇ ਦੇ ਨਾਲ ਪੌਲ ਪੋਗ ਇੱਕ ਕੰਸਟਰਕਸ਼ਨ ਕੰਪਨੀ ਦਾ ਜਿਹੜਾ ਮਾਲਕ ਅਤੇ ਰਿਪਬਲਿਕਨ ਪੋਲੀਟੀਕਲ ਪਾਰਟੀ ਦਾ ਇੱਕ ਵੱਡਾ ਡੋਨਰ ਜਿਹੜਾ ਸੀਗਾ ਉਸ ਨੂੰ ਜਿਹੜਾ ਮਾਫੀ ਮਿਲੀ ਆ। ਉਸ ਦੇ ਉੱਤੇ 3 ਸਾਲ ਦੀ ਜਿਹੜੀ ਪ੍ਰੋਬੇਸ਼ਨ ਸੀਗਾ ਟੈਕਸਿਸ ਦੇ ਉੱਤੇ ਜਿਹੜਾ ਇੱਕ ਹਿਸਾਬ ਦੇ ਨਾਲ ਘੱਟ ਜਿਹੜਾ ਟੈਕਸ ਆ ਉਹ ਪੇ ਕਰਨ ਦੇ ਮਾਮਲੇ ਦੇ ਵਿੱਚ ਇਸ ਨੂੰ ਇਹ ਪ੍ਰੋਬੇਸ਼ਨ ਜਿਹੜੀ ਉਹ ਲੱਗੀ ਸੀ ਅਤੇ ਇਸ ਦੇ ਉੱਤੇ ਹੀ ਜਿਹੜਾ ਇਸ ਨੂੰ ਵੀ ਹੁਣ ਮਾਫੀ ਦਿੱਤੀ ਆ। ਅਤੇ ਰਾਸ਼ਟਰਪਤੀ ਟਰੰਪ ਨੇ ਬੇਸਿਕਲੀ ਇਹੀ ਜਿਹੜਾ ਇਹਨਾਂ ਕਈ ਮਾਮਲਿਆਂ ਦੇ ਵਿੱਚ ਇਹੀ ਆਖਿਆ ਆ ਵੀ ਹੁਣ ਜਿਹੜੇ ਬੰਦੇ ਇੱਕ ਹਿਸਾਬ ਦੇ ਨਾਲ ਉਹ ਸੁਧਰ ਗਏ ਨੇ, ਹੁਣ ਜਿਹੜੇ ਆ ਸੁਸਾਇਟੀ ਦੇ ਭਲਾਈ ਦੇ ਜਿਹੜੇ ਕੰਮ ਕਰ ਰਹੇ ਨੇ, ਅਤੇ ਕਈਆਂ ਦੇ ਬਾਰੇ ਤਾਂ ਇਹ ਵੀ ਜਿੱਦਾਂ ਉਹ ਆਖਦੇ ਨੇ ਵੀ ਇਹਨਾਂ ਦੇ ਨਾਲ ਜਿਹੜਾ ਉਹ ਮਾੜਾ ਆ ਉਹ ਹੋਇਆ ਆ ਅਤੇ ਇਹਨਾਂ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਪ੍ਰੋਸੀਕਿਊਟਰਸ ਦੇ ਦੁਆਰਾ ਧੱਕਾ ਜਿਹੜਾ ਉਹ ਕੀਤਾ ਗਿਆ ਹੈਗਾ ਆ ਜੀ। ਇਸੇ ਤਰ੍ਹਾਂ ਐਂਜਲਾ ਸਟੈਂਟਨ ਜਿਹੜੀ ਆ ਉਸ ਨੂੰ ਇੱਕ ਆਥਰ ਵੀ ਆ, ਟੈਲੀਵਿਜ਼ਨ ਪਰਸਨੈਲਿਟੀ ਵੀ ਆ, ਮੋਟੀਵੇਸ਼ਨਲ ਸਪੀਕਰ ਵੀ ਹੈਗੀ ਆ। ਇਸ ਨੂੰ ਇੱਕ ਜਿਹੜਾ ਵਹੀਕਲ ਰਿੰਗ ਜਿਹੜੇ ਚੋਰੀ ਕਰਦੇ ਸੀਗੇ 2007 ਦੇ ਵਿੱਚ ਉਹਦੇ ਵਿੱਚ ਇਹਦੀ ਇਨਵੋਲਵਮੈਂਟ ਸੀਗੀ ਅਤੇ 6 ਮਹੀਨੇ ਦੀ ਇਹਨੂੰ ਜਿਹੜੀ ਹੋਮ ਕਨਫਾਈਨਮੈਂਟ ਦੀ ਸਜ਼ਾ ਹੋਈ ਸੀ। ਡੇਵਿਡ ਸਫਾਫੀਅਨ ਜਿਹੜਾ ਹੈਗਾ ਆ ਇਹ ਵੀ ਫਾਰਮਰ ਰਿਪਬਲਿਕਨ ਲਾਇਰ ਸੀ
ਤੇ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਦੇ ਐਡਮਿਨਿਸਟ੍ਰੇਸ਼ਨ 'ਚ ਰਿਹਾ ਤੇ ਇਸ ਨੂੰ ਵੀ ਜਿਹੜੀ ਆ 1 ਸਾਲ ਦੀ ਸਜ਼ਾ 2009 ਦੇ ਵਿੱਚ ਹੋਈ ਸੀ ਕਿਉਂਕਿ ਇਸ ਨੇ ਅਬਸਟਰਕਸ਼ਨ ਟੂ ਐਨ ਇਨਵੈਸਟੀਗੇਸ਼ਨ ਤੇ ਜਿਹੜੀਆਂ ਝੂਠੀਆਂ ਸਟੇਟਮੈਂਟਾਂ ਦਿੱਤੀਆਂ ਸੀਗੀਆਂ ਜਿਹੜੇ ਇਨ ਕਨੈਕਸ਼ਨ ਵਿਦ ਫਾਰਮਰ ਲੌਬੀਇਸਟ ਜੈਕ ਐਬਰਮੋਫ। ਸੋ ਇਸੇ ਤਰ੍ਹਾਂ ਟਿਨਸ ਨਿਕੋਲ ਹਾਲ ਜਿਹੜੀ ਆ ਉਸ ਨੂੰ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੀ ਉਹਨਾਂ ਦੀ ਕਮਿਊਟ ਕੀਤਾ 14 ਸਾਲਾਂ ਦੀ ਡਰੱਗ ਟਰੈਫਿਕਿੰਗ ਰਿਲੇਟਡ ਮੈਟਰਸ ਦੇ ਵਿੱਚ ਇਹਨਾਂ ਨੂੰ ਸਜ਼ਾ ਹੋਈ ਸੀ। ਜੀ ਬਿਲਕੁਲ, ਡਿਸਟਰੀਬਿਊਟ ਪੋਜੈਸ ਮੈਨੂਫੈਕਚਰ ਜਿਹੜਾ ਕਰੈਕ ਕੋਕੇਨ ਉਹ ਬਣਾਉਣ ਦੇ ਵਿੱਚ ਤੇ ਪੋਜੈਸ਼ਨ ਆਫ ਫਾਇਰ ਆਰਮਸ ਦੀ ਜਿਹੜੀ ਇਸ ਦੇ ਉੱਤੇ ਦੋਸ਼ ਸੀਗੇ ਤੇ 2006 ਤੋਂ ਇਹ ਜੇਲ੍ਹ ਦੇ ਵਿੱਚ ਸੀਗੀ। ਕ੍ਰਿਸਟਲ ਮੂਨੋਜ਼ ਜਿਹੜਾ ਉਸ ਦੀ ਵੀ ਕਹਿੰਦੇ ਸਜ਼ਾ ਮਾਫੀ ਦਿੱਤੀ ਗਈ ਆ। 12 ਸਾਲ ਦੀ ਇਸ ਨੂੰ ਸਜ਼ਾ ਸੁਣਾਈ ਗਈ ਸੀ। ਮੈਰੀਜੁਆਨਾ ਦੇ ਨਾਲ ਸੰਬੰਧਿਤ ਜਿਹੜੇ ਆ ਉਹ ਚਾਰਜਿਸ ਨੂੰ ਲੈ ਕੇ 2008 ਦੇ ਵਿੱਚ ਇਸ ਨੂੰ ਜਿਹੜਾ ਆ ਮੈਰੀਜੁਆਨਾ ਪੋਜੈਸ ਇੰਟੈਂਟ ਟੂ ਡਿਸਟਰੀਬਿਊਟ ਮੈਰੀਜੁਆਨਾ ਦੇ ਜਿਹੜੇ ਦੋਸ਼ਾਂ ਅਧੀਨ ਇਸ ਨੂੰ ਗ੍ਰਿਫਤਾਰ ਕਰਕੇ ਜਿਹੜਾ ਦੋਸ਼ੀ ਪਾਇਆ ਗਿਆ ਸੀਗਾ। ਇਸ ਤੋਂ ਪਹਿਲਾਂ ਮੂਨੋਜ਼ ਨੇ ਓਬਾਮਾ ਪ੍ਰਸ਼ਾਸਨ ਦੇ ਦੌਰਾਨ ਵੀ ਮਾਫੀ ਦੀ ਗੁਹਾਰ ਜਿਹੜੀ ਉਹ ਲਾਈ ਸੀਗੀ, ਪਰ ਉਸ ਟਾਈਮ ਦੇ ਉੱਤੇ ਉਸ ਨੂੰ ਨਹੀਂ ਸੀ ਮਿਲੀ। ਹੁਣ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇਸ ਦੀ ਸਜ਼ਾ ਜਿਹੜੀ ਉਹ ਮਾਫ ਕਰ ਦਿੱਤੀ ਹੈ। ਜੂਡਿਥ ਨੀਗਰੋਨ ਇਹ ਪ੍ਰੈਜ਼ੀਡੈਂਟ ਦੇ ਦੁਆਰਾ 35 ਸਾਲਾਂ ਦੀ ਜਿਹੜੀ ਇਸ ਨੂੰ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਸੀਗੀ ਪ੍ਰੈਜ਼ੀਡੈਂਟ ਦੁਆਰਾ। ਹੁਣ ਇਸ ਨੂੰ ਇਹ ਸਜ਼ਾ ਜਿਹੜੀ ਮਾਫ ਕੀਤੀ ਗਈ ਆ। $205 ਮਿਲੀਅਨ ਦਾ ਮੈਡੀਕੇਅਰ ਫਰਾਡ ਸਕੀਮ ਜਿਹੜਾ ਇਸ ਨੇ ਚਲਾਇਆ ਸੀਗਾ। ਮਿਆਮੀ ਫਲੋਰੀਡਾ ਦੇ ਵਿੱਚ ਇੱਕ ਮਾਈਨੋਰਟੀ ਓਨਰ ਮੈਂਟਲ ਹੈਲਥ ਕੇਅਰ ਕੰਪਨੀ ਜਿਹੜੀ ਆ ਇਹ ਚਲਾਉਂਦਾ ਸੀਗਾ। 2011 ਦੇ ਵਿੱਚ ਇਸ ਨੂੰ ਮਲਟੀਪਲ ਅਕਾਊਂਟਸ ਦੇ ਜਿਹੜੇ ਵੱਖ-ਵੱਖ ਦੋਸ਼ਾਂ ਦੇ ਅਧੀਨ ਜਿਹੜਾ ਇਸ ਨੂੰ ਸਜ਼ਾ ਜਿਹੜੀ ਉਹ ਸੁਣਾਈ ਗਈ ਸੀ। ਹਰਜੋਤ ਸਿੰਘ ਜੀ 8 ਸਾਲ ਜਿਹੜੀ ਅਜੇ ਇਸ ਨੇ ਜਿਹੜੀ ਸਜ਼ਾ ਆ ਉਹ ਭੁਗਤੀ ਸੀ ਤੇ ਇਸ ਨੂੰ ਮਾਫ ਕਰ ਦਿੱਤਾ ਗਿਆ। ਵੈਸੇ ਕਈ ਲੋਕ ਤਾਂ ਇੱਦਾਂ ਦੇ ਆ ਮਾਫੀ ਦੇ ਕਾਬਲ ਤਾਂ ਨਹੀਂ ਹੈਗੇ, ਪਰ ਰਾਸ਼ਟਰਪਤੀ ਟਰੰਪ ਹੁਣ ਪਤਾ ਨਹੀਂ ਕੀ ਜਿਹੜੇ ਇਸ ਚੀਜ਼ ਦੇ ਵਿੱਚ ਸੋਚਦੇ ਤਾਂ ਉਹੀ ਜਾਣਦੇ ਨੇ। ਹੁਣ ਇੱਦਾਂ ਦੇ ਬੰਦਿਆਂ ਨੂੰ ਹੁਣ $205 ਮਿਲੀਅਨ ਦਾ ਫਰਾਡ ਕੀਤਾ, ਇਸ ਨੂੰ ਮਾਫ ਕਰ ਦਿੱਤਾ ਆ। ਅਤੇ ਜੇ ਕੋਈ ਆਮ ਬੰਦਾ ਆ ਉਹਦੇ ਕੋਲ ਥੋੜ੍ਹੀ ਬਹੁਤੀ ਕੋਈ ਗਲਤੀ ਹੋ ਜਾਂਦੀ ਆ, ਉਸ ਦਾ ਇਮੀਗ੍ਰੇਸ਼ਨ ਸਟੇਟਸ ਤੋਂ ਲੈ ਕੇ ਤੇ ਉਹਨੂੰ ਸਾਰੀ ਉਮਰ ਜਿਹੜਾ ਅੰਦਰ ਤੱਕ ਜਿਹੜਾ ਉਹ ਜਾਣ ਲੱਗ ਜਾਂਦੇ ਆ। ਸੋ ਗੱਲ ਇਹ ਆ ਵੀ ਜੇ ਇੱਕ ਹਿਸਾਬ ਦੇ ਨਾਲ ਤਾਂ ਫਿਰ ਇੱਦਾਂ ਹੀ ਲੱਗਦਾ ਵੀ ਜੇ ਤੁਹਾਡੀ ਜਾਣ ਪਛਾਣ ਉੱਤੇ ਤੱਕ ਹੈਗੀ ਆ ਤਾਂ ਫਿਰ ਤਾਂ ਤੁਹਾਡਾ ਜਿਹੜਾ ਕੁਛ ਬਣ ਸਕਦਾ, ਅਦਰਵਾਈਜ਼ ਜਿਹੜਾ ਉਹ ਮਾੜੀ ਗੱਲ ਆ। ਪ੍ਰੋਸੀਕਿਊਟਰਸ ਦੇ ਲਈ ਬੜਾ ਧੱਕੇ ਵਾਲੀ ਗੱਲ ਹੁੰਦੀ ਆ, ਜਿੱਦਾਂ ਇੱਦਾਂ ਦੇ ਜਿਹੜੇ ਜਦੋਂ ਦੋਸ਼ੀ ਆ ਉਹਨਾਂ ਨੂੰ ਇੰਨੇ ਔਖੇ ਜਿਹੜੇ ਸੁਰਾਗ ਇਕੱਠੇ ਕਰਕੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਦੋਸ਼ ਜਿਹੜੇ ਆ ਉਹ ਸਾਬਤ ਕਰਕੇ ਉਹਨਾਂ ਨੂੰ ਦੋਸ਼ੀ ਬਣਾਇਆ ਜਾਂਦਾ। ਪਰ ਬਾਅਦ ਦੇ ਵਿੱਚ ਹੁਣ ਰਾਸ਼ਟਰਪਤੀ ਟਰੰਪ ਪਤਾ ਨਹੀਂ ਕੀ ਜਿਹੜਾ ਇਸ ਦੇ ਵਿੱਚ ਉਦਾਹਰਨ ਜਿਹੜੇ ਇਹਨਾਂ ਕਈ ਲੋਕਾਂ ਦੇ ਵਿੱਚ ਜਿਹੜਾ ਉਹ ਦੇਣਾ ਚਾਹੁੰਦੇ ਨੇ। ਤੁਸੀਂ ਦੇਖੋ ਵੀ ਸੀਟ ਹੀ ਜਿਹੜੀ ਉਹ ਵੇਚਣ ਵਾਲਾ ਜਿਹੜਾ ਆ ਗਵਰਨਰ ਆ ਉਸ ਨੂੰ ਵੀ ਜਿਹੜਾ ਉਹ ਮਾਫ ਕਰ ਦਿੱਤਾ ਗਿਆ। ਹੁਣ ਚਾਹੇ ਜਿੱਦਾਂ ਦਾ ਵੀ ਆ, ਪਰ ਸਜ਼ਾ ਤਾਂ ਜਿਹੜੀ ਅਜਿਹੇ ਲੋਕਾਂ ਨੂੰ ਬਣਨੀ ਚਾਹੀਦੀ। ਅਦਰਵਾਈਜ਼ ਇਹ ਮਿਸਾਲ ਜਿਹੜੀਆਂ ਕਿਤੇ ਨਾ ਕਿਤੇ ਕਈ ਇਹਦੀ ਪੁੱਠੀਆਂ ਵੀ ਚਲੀਆਂ ਉਹ ਚਲੇ ਜਾਂਦੀਆਂ ਨੇ। ਬਿਲਕੁਲ, ਬਹੁਤ ਸਾਰੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਇੱਦਾਂ ਦੀਆਂ ਜਿਹੜੀਆਂ ਸਜ਼ਾਵਾਂ ਮਾਫ ਕਰਦੇ। ਇਹਨਾਂ 'ਚੋਂ ਕੁਛ ਕੁ ਲੋਕ ਜਿਹੜੇ ਆ ਉਹ ਕਾਫੀ ਸੁਧਰੇ ਵੀ, ਉਹਨਾਂ ਨੇ ਜੇਲ੍ਹ ਦੇ ਵਿੱਚ ਵਧੀਆ ਕੰਮ ਕੀਤੇ ਹੈਗੇ ਆ, ਚੈਰਿਟੀ ਦੇ ਉੱਤੇ ਕੀਤਾ ਲੇਟਰ ਔਨ। ਪਰ ਸਭ ਤੋਂ ਵੱਧ ਜਿਹੜਾ ਵਿਰੋਧ ਆ ਉਹ ਇਲੀਨੋਇਸ ਦੇ ਜਿਹੜੇ ਗਵਰਨਰ ਆ ਉਸ ਨੂੰ ਲੈ ਕੇ ਆ, ਕਿਉਂਕਿ ਕਈ ਰਿਪਬਲਿਕਨ ਵੀ ਜਿਹੜੇ ਆ ਉਸ ਤੋਂ ਖੁਸ਼ ਨਹੀਂ ਪਈ। ਇਹ ਜਿਹੜਾ ਆ ਉਸ ਨੂੰ ਨਹੀਂ ਮਾਫ ਕਰਨਾ ਚਾਹੀਦਾ ਸੀ, ਕਿਉਂਕਿ ਉਹ ਡੈਮੋਕਰੇਟ ਵੀ ਸੀਗਾ। ਇੱਕ ਇਹ ਵੀ ਗੱਲੋਂ ਵੀ ਉਸ ਦਾ ਜਿਹੜਾ ਆ ਉਹ ਦੇਖਿਆ ਜਾ ਰਿਹਾ ਰਿਪਬਲਿਕਨਸ ਦਾ ਜਿਹੜਾ ਵਿਰੋਧ ਆ। ਬਾਕੀਆਂ ਦੇ ਬਾਰੇ ਤਾਂ ਘੱਟ ਆ, ਪਰ ਉਸ ਦੇ ਉੱਤੇ ਜਿਹੜਾ ਜ਼ਿਆਦਾ ਲੋਕਾਂ ਨੂੰ ਜਿਹੜੀ ਆ ਉਹ ਕਹਿ ਰਹੇ ਆ ਵੀ ਨਹੀਂ ਸੀ ਇੱਦਾਂ ਕਰਨਾ ਚਾਹੀਦਾ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਜਾਈਏ ਤਾਂ ਸਟਾਕ ਮਾਰਕੀਟ ਅੱਜ ਕਹਿੰਦੇ ਕਾਫੀ ਫਿਰ ਉੱਤੇ ਵੱਲ ਨੂੰ ਜਿਹੜਾ ਉਹ ਰੁੱਖ ਰੱਖਿਆ ਹੋਇਆ ਆ। ਕੁਛ ਕੁ ਦਿਨਾਂ ਤੋਂ ਜਿਹੜੇ ਉਤਾਰ ਚੜਾਵ ਜਿਹੜੇ ਇਸ ਦੇ ਵਿੱਚ ਉਹ ਚੱਲ ਰਹੇ ਨੇ। ਅੱਜ ਤਕਰੀਬਨ 150 ਪੁਆਇੰਟ ਜਿਹੜੀ ਆ ਉੱਤੇ ਚੱਲ ਰਹੀ ਆ। 30,000 ਦੇ ਆંકੜੇ ਵੱਲ ਨੂੰ ਹੌਲੀ ਹੌਲੀ ਜਿਹੜੀ ਆ ਉਹ ਵੱਧ ਰਹੀ ਹੈਗੀ ਆ। ਸੋ ਪਿਛਲੇ 2-3 ਦਿਨ ਲਗਾਤਾਰ ਡਾਊਨ ਗਈ ਸੀ, ਅੱਜ ਮੁੜ ਕੇ ਥੋੜ੍ਹਾ ਜਿਹਾ ਜਿਹੜਾ ਇਸ ਨੇ ਰਿਕਵਰ ਕੀਤਾ ਆ। ਸੋ ਪਿਛਲੇ ਜੇ 52 ਹਫ਼ਤਿਆਂ ਦੀ ਗੱਲ ਕਰੀਏ ਤਾਂ 3% ਓਵਰਆਲ ਜਿਹੜੀ ਆ ਸਟਾਕ ਮਾਰਕੀਟ ਆ ਉਹ ਉੱਤੇ ਗਈ ਹੋਈ ਹੈਗੀ ਜੀ। ਅਗਲੀ ਖਬਰ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਲੈ ਕੇ ਆ, ਉਹਨਾਂ ਨੇ ਹੁਣ ਵੈਸਟ ਸਾਈਡ ਦੇ ਉੱਤੇ ਜਿਹੜਾ ਆ ਆਪਣਾ ਟ੍ਰਿਪ 2-3 ਦਿਨ ਦਾ ਰੱਖਿਆ ਹੈਗਾ ਆ। ਐਰੀਜ਼ੋਨਾ 'ਚ ਉਹ ਪਹੁੰਚ ਰਹੇ ਹੈਗੇ ਆ। ਬੇਕਰਸਫੀਲਡ ਦੀਆਂ ਵੀ ਜਿਹੜੀਆਂ ਖਬਰਾਂ ਆ ਰਹੀਆਂ ਸੀ ਵੀ ਬੇਕਰਸਫੀਲਡ 'ਚ ਵੀ ਉਹ ਆ ਰਹੇ ਆ। ਇਸੇ ਤਰ੍ਹਾਂ ਉਹਨਾਂ ਦੀ ਕਾਫੀ ਵੱਡੀ ਸਕੇਲ ਦੇ ਉੱਤੇ ਜਿਹੜਾ ਫੰਡ ਰੇਜ਼ਿੰਗ ਉਹ ਕਰ ਰਹੇ ਹੈਗੇ ਆ। ਜੀ ਬਿਲਕੁਲ, ਕਈ ਥਾਵਾਂ ਦੇ ਉੱਤੇ ਇੱਕ ਜਿਹੜਾ ਗੋਲਫ ਗਰਾਊਂਡ ਦੇ ਉੱਤੇ ਉਹਨਾਂ ਨੇ ਉਹ ਜਾਣਾ ਆ। ਜੇ ਤੁਸੀਂ $1,00,000 ਦੇ ਕੇ 100,000 ਦੇ ਕੇ ਜਾਂਦੇ ਹੋ ਤਾਂ ਤੁਸੀਂ ਰਾਸ਼ਟਰਪਤੀ ਟਰੰਪ ਦੇ ਨਾਲ ਤਸਵੀਰ ਖਿਚਾ ਸਕਦੇ ਹੋ, ਤਾਂ ਇੱਕ ਜਿਹੜਾ ਟੀ ਆ ਉਹ ਕਰ ਸਕਦੇ ਹੋ।
ਤੇ ਜੇ $2.5 ਲੱਖ ਦਿੰਦੇ ਹੋ, ਤੁਸੀਂ ਡੋਨੇਸ਼ਨ ਦਿੰਦੇ ਹੋ, ਤਾਂ ਫਿਰ ਤੁਸੀਂ ਰਾਸ਼ਟਰਪਤੀ ਟਰੰਪ ਦੇ ਨਾਲ ਟੇਬਲ ਤੇ ਬਹਿ ਕੇ ਵਿਚਾਰ ਵੀ ਜਿਹੜੇ ਆ ਕਿਸੇ ਪੋਲੀਟੀਕਲ ਜਿਹੜੇ ਮੁੱਦਿਆਂ ਦੇ ਉੱਤੇ ਜਿਹੜੇ ਉਹ ਕਰ ਸਕਦੇ ਹੈਗੇ ਆ। ਸੋ ਬਿਲਕੁਲ, ਸੋ ਵੈਸਟ ਕੋਸਟ ਦੇ ਉੱਤੇ ਲਗਾਤਾਰ ਉਹ ਹੁਣ ਆ ਰਹੇ ਨੇ ਆਪਣੀ ਜਿਹੜੀ, ਕਿਉਂਕਿ 2020 ਦੀ ਰੀ ਇਲੈਕਸ਼ਨ ਬਿਡ ਆ ਉਸ ਦੇ ਲਈ ਵੀ ਇਨ ਦੀ ਐਂਡ ਤਾਂ ਜਿਹੜੇ ਡਾਲਰ ਹੀ ਲੱਗਦੇ ਆ ਜੀ, ਜਿੰਨੇ ਵੀ ਇਲੈਕਸ਼ਨ ਜਿਹੜੀ ਆ ਉਹ ਜਿੱਤਣੀ ਉਹ ਹੁੰਦੀ ਹੈ ਜੀ। ਅਗਲੀ ਖਬਰ ਜਿਹੜੀ ਹੈ ਇੱਕ 88 ਸਾਲਾਂ ਦੇ ਬਜ਼ੁਰਗ ਨੂੰ ਲੈ ਕੇ ਆ। ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਲੋਕ ਜਿਹੜੇ 60-65 ਸਾਲ ਦੇ ਹੋ ਜਾਂਦੇ, ਰਿਟਾਇਰ ਹੋ ਜਾਂਦੇ, ਵੀ ਆਰਾਮ ਨਾਲ ਮੌਜ ਕਰੋ। ਸੋ ਇਹ 88 ਸਾਲਾਂ ਦਾ ਬਜ਼ੁਰਗ, ਇਹਦਾ ਪੈਸ਼ਨ ਵੀ ਸੀ ਤੇ ਇਹ ਸਕੂਲ ਗਾਰਡ ਦੀ ਜਿਹੜੀ ਜੌਬ ਕਰਦਾ ਸੀ, ਬੱਚਿਆਂ ਨੂੰ ਜਿਹੜਾ ਕ੍ਰੋਸਿੰਗ ਗਾਰਡ ਦੀ ਜੌਬ, ਤਾਂ ਕਿ ਜਿਹੜੀ ਜਦੋਂ ਸਕੂਲ ਸ਼ੁਰੂ ਹੁੰਦਾ ਜਾਂ ਬੰਦ ਹੁੰਦਾ ਉਸ ਲਈ ਬੱਚਿਆਂ ਨੂੰ ਸਟਰੀਟ ਤੋਂ ਲੰਘਾਉਣਾ। ਅਤੇ ਇੱਕ ਕਹਿੰਦੇ ਸਪੀਡ ਵਾਲੀ ਕਾਰ ਆਈ ਕੈਂਸਸ ਸਿਟੀ ਦੇ ਵਿੱਚ, ਅਤੇ ਉਸ ਦੇ ਨਾਲ ਇਸ ਨੇ 2 ਬੱਚੇ ਜਿਹੜੇ ਆ ਉਹਨਾਂ ਨੂੰ ਬਚਾਉਣ ਦੀ ਖਾਤਰ ਇਹ ਆਪ ਅੱਗੇ ਹੋ ਗਿਆ ਅਤੇ ਇਹਦੀ ਜਿਹੜੀ ਮੌਤ ਹੋ ਗਈ। ਸੋ 88 ਸਾਲਾਂ ਦਾ ਬੌਬ ਨਿਲ, ਇਹ ਜਿਹੜਾ ਕੈਂਸਸ ਸਿਟੀ ਦੇ ਵਿੱਚ ਜਿਹੜਾ ਜੌਬ ਕਰਦਾ ਸੀ ਕ੍ਰੋਸਿੰਗ ਗਾਰਡ ਦੀ। ਜੀ ਜੀ, ਇੱਥੇ ਆਪਾਂ ਇੱਕ ਛੋਟੀ ਜਿਹੀ ਹਰਜੀਤ ਸਿੰਘ ਜੀ ਬ੍ਰੇਕ ਵੀ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜੇ ਉਹ ਹਾਜ਼ਰ ਹੁੰਦੇ ਆ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇ ਜੀ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਂਦਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਬੀਜੇਸ ਗੇਅਰ ਪਿਛਲੇ ਕਈ ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ ਵੈਸਟ ਸੈਕਰਾਮੈਂਟੋ ਵਿੱਚ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰਸ ਦੀ ਰਿਪੇਅਰ ਕਰਦੇ ਆ ਰਹੇ ਹਨ। ਇਹ ਇੱਕ ਕੰਪਲੀਟ ਟਰੱਕ ਰਿਪੇਅਰ ਸ਼ਾਪ ਹੈ ਜਿੱਥੋਂ ਕਿ ਤੁਸੀਂ ਹਰ ਤਰ੍ਹਾਂ ਦੇ ਟਰੱਕ ਦਾ ਇੰਜਨ ਦਾ ਕੰਮ, ਇਲੈਕਟ੍ਰੀਕਲ ਦਾ ਕੰਮ ਕਰਵਾ ਸਕਦੇ ਹੋ, ਆਇਲ ਚੇਂਜ, ਬ੍ਰੇਕਾਂ ਦਾ ਕੰਮ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਇਹ ਟਰੱਕਾਂ ਦਾ ਕੰਪਿਊਟਰ ਡਾਇਗਨੋਸਟਿਕ ਵੀ ਕਰਦੇ ਹਨ। ਇਹਨਾਂ ਦੇ ਕੋਲੋਂ ਹਰ ਵੇਲੇ ਵੱਖ-ਵੱਖ ਟਰੱਕਸ ਦੇ ਨਵੇਂ ਪਾਰਟਸ ਹਮੇਸ਼ਾ ਮੌਜੂਦ ਰਹਿੰਦੇ ਹਨ। ਇਸ ਮਹੀਨੇ ਤੁਸੀਂ ਇਹਨਾਂ ਤੋਂ 10 ਸਪੀਡ ਟਰਾਂਸਮਿਸ਼ਨ 2695 ਦੇ ਵਿੱਚ ਲੈ ਸਕਦੇ ਹੋ। ਇਹਨਾਂ ਨੂੰ ਇਸ ਮੌਕੇ ਇੱਕ ਬੁੱਕ ਕੀਪਰ ਦੀ ਜ਼ਰੂਰਤ ਹੈ। ਹੋਵੇ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ ਬੀਜੇਸ ਗੇਅਰ 501 ਗਲਾਈਡ ਐਵੀਨਿਊ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 372 3518 916 372 3518 ਬੀਜੇਸ ਗੇਅਰ ਵੈਸਟ ਸੈਕਰਾਮੈਂਟੋ। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ?
ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ, ਜਿਨ੍ਹਾਂ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ, 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੇ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਅਗਲੀਆਂ ਖਬਰਾਂ ਵੱਲ ਚਲੀਏ। ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀਆਂ ਦੋ ਵੱਡੀਆਂ ਜਿਹੜੀਆਂ ਬੂਟ ਬਣਾਉਣ ਵਾਲੀਆਂ ਕੰਪਨੀਆਂ ਹੈਗੀਆਂ, ਸ਼ੂ ਬਣਾਉਣ ਵਾਲੀਆਂ, ਐਡੀਡਾਸ ਅਤੇ ਪੂਮਾ ਜਿਹੜੇ ਆ, ਉਹ ਕਹਿੰਦੇ ਪਈ ਚਾਈਨਾ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਉਹਨਾਂ ਦਾ ਬਿਜ਼ਨਸ ਜਿਹੜਾ 85% ਜਿਹੜਾ ਉਹ ਘਟ ਗਿਆ ਹੈਗਾ ਆ। ਸੋ ਟੋਟਲ ਕਹਿੰਦੇ ਵੀ ਜਿਹੜਾ ਇਹਦਾ ਇੰਪੈਕਟ ਆ ਉਹ ਆਉਣ ਵਾਲੇ ਮਹੀਨਿਆਂ 'ਚ ਪਤਾ ਲੱਗੂਗਾ ਜੀ। ਅਗਲੀ ਜਿਹੜੀ ਖਬਰ ਆ ਉਹ ਪੋਰਟਰਵਿਲ ਤੋਂ ਆ ਰਹੀ। ਉੱਥੇ ਦੀ ਇੱਕ ਸਿਟੀ ਦੀ ਜਿਹੜੀ ਪਬਲਿਕ ਲਾਇਬ੍ਰੇਰੀ ਆ ਉਸ ਦੇ ਵਿੱਚ ਕੱਲ੍ਹ ਕਹਿੰਦੇ ਸ਼ਾਮੀ ਤਕਰੀਬਨ 4 ਵਜੇ ਜਿਹੜੀ ਉਹ ਭਿਆਨਕ ਅੱਗ ਲੱਗੀ। ਇਹ ਫ੍ਰੈਸਨੋ ਤੋਂ ਤਕਰੀਬਨ 70 ਮੀਲ ਜਿਹੜਾ ਦੂਰ ਹੈਗਾ ਆ, ਟੋਲੈਰੀ ਕਾਊਂਟੀ ਦੇ ਵਿੱਚ ਇਹ ਪੈਂਦਾ ਆ। ਅਤੇ ਕਹਿੰਦੇ ਇਸ ਅੱਗ ਨੂੰ ਬੁਝਾਉਣ ਦੇ ਲਈ ਜਦੋਂ ਫਾਇਰ ਫਾਈਟਰ ਜਿਹੜੇ ਉਹ ਪਹੁੰਚੇ ਆ, ਉਹਨਾਂ ਨੇ ਅੱਗ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬੀ ਤਾਂ ਹਾਸਿਲ ਕੀਤੀ, ਪਰ ਇਹ ਅੱਗ ਨੂੰ ਕਾਬੂ ਕਰਦੇ ਕਰਦੇ ਇੱਕ ਫਾਇਰ ਫਾਈਟਰ ਆ, ਉਸ ਦੀ ਇਸ ਅੱਗ ਦੇ ਕਰਕੇ ਜਿਹੜੀ ਉਹ ਮੌਤ ਹੋ ਗਈ ਆ। ਅਤੇ ਇੱਕ ਜਣਾ ਜਿਹੜਾ ਆ ਉਹ ਅਜੇ ਵੀ ਲਾਪਤਾ ਉਹ ਦੱਸਿਆ ਜਾ ਰਿਹਾ ਹੈਗਾ ਆ। ਇਹ ਅੱਗ ਕਹਿੰਦੇ ਵੀ ਭਾਂਬੜ ਦੇ ਵਾਂਗੂ ਪੂਰੀ ਤਰ੍ਹਾਂ ਜਿਹੜੀ ਉਹ ਮਚੀ, ਕਿਉਂਕਿ ਲਾਇਬ੍ਰੇਰੀ ਆ, ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਕਾਗਜ਼ ਦੀਆਂ, ਅਤੇ ਕਾਗਜ਼ ਨੂੰ ਅੱਗ ਸਭ ਨੂੰ ਪਤਾ ਆ ਵੀ ਬਹੁਤ ਜਲਦੀ ਜਿਹੜੀ ਆ ਉਹ ਜ਼ਿਆਦਾ ਜਿਹੜੀ ਉਹ ਲੱਗਦੀ ਆ, ਅਤੇ ਉਹ ਅੱਗ ਲਗਾਤਾਰ ਜਿਹੜੀ ਉਹ ਫੈਲਦੀ ਗਈ ਆ। ਸੋ ਅਫੀਸ਼ੀਅਲਸ ਦੇ ਦੁਆਰਾ ਅਜੇ ਤੱਕ ਇਹਨਾਂ ਦੋਨਾਂ ਹੀ ਫਾਇਰ ਫਾਈਟਰਸ ਦੇ ਜਿਹੜੀ ਸ਼ਨਾਖਤ ਆ ਉਹ ਨਹੀਂ ਦੱਸੀ ਗਈ। ਸੋ ਇਹ ਜਿਹੜਾ ਪੋਰਟਰਵਿਲ ਇੱਕ ਛੋਟਾ ਜਿਹਾ ਜਿਹੜਾ ਸ਼ਹਿਰ ਹੈਗਾ, ਤਕਰੀਬਨ 50-60 ਹਜ਼ਾਰ ਜਿਹੜੀ ਉੱਥੇ ਪਾਪੂਲੇਸ਼ਨ ਆ, ਜ਼ਿਆਦਾ ਫਾਰਮਿੰਗ ਦੇ ਨਾਲ ਜਿਹੜੇ ਲੋਕ ਜਿਹੜੇ ਉਹ ਜੁੜੇ ਹੋਏ ਨੇ। ਸੋ ਇਹ ਵੀ ਦੱਸਿਆ ਜਾਂਦਾ ਵੀ ਪੋਰਟਰਵਿਲ ਇਲਾਕੇ ਦੇ ਵਿੱਚ ਤਕਰੀਬਨ 30% ਜਿਹੜੇ ਲੋਕ ਆ ਉਹ ਗਰੀਬੀ ਦੇ ਵਿੱਚ ਉੱਥੇ ਰਹਿ ਰਹੇ ਨੇ ਜੀ। ਅਗਲੀ ਖਬਰ ਜਿਹੜੀ ਆ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਲੈ ਕੇ ਹੈਗੀ ਪਾਕਿਸਤਾਨ ਤੋਂ, ਜਿੱਥੇ ਕੱਲ੍ਹ ਜਿਹੜੇ ਆ UN ਦੇ ਚੀਫ ਐਂਟੋਨੀਓ ਗੁਟਰੇਸ ਜਿਹੜੇ ਆ ਉਹ ਪਹੁੰਚੇ, ਅਤੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਬਣਾਇਆ ਗਿਆ ਪਾਕਿਸਤਾਨ ਅਤੇ ਇੰਡੀਆ ਦੇ ਵਿੱਚ, ਇਹ ਕੋਰੀਡੋਰ ਆਫ ਹੋਪ ਹੈਗਾ ਆ। ਸੋ ਇਹ ਵੀ ਬਹੁਤ ਵਧੀਆ ਹੈਗਾ, ਦੋਨਾਂ ਮੁਲਕਾਂ ਦੀ ਜਿਹੜੀ ਟੈਨਸ਼ਨ ਆ ਉਹ ਘਟੂਗੀ। ਅਤੇ ਨਾਲ ਦੀ ਨਾਲ ਉਹਨੀ ਪਾਕਿਸਤਾਨ ਦੀ ਜਿਹੜੀ ਕਹਿੰਦੇ 60% ਪਾਪੂਲੇਸ਼ਨ ਜਿਹੜੀ 30 ਸਾਲਾਂ ਤੋਂ ਘੱਟ ਉਮਰ ਦੀ ਆ, ਉਹਨਾਂ ਨੂੰ ਇਹ ਕਿਹਾ ਆ ਵੀ ਵਧੀਆ ਦੁਨੀਆ ਬਣਾਉਣ ਦੇ ਲਈ ਜਿਹੜੀ ਆ ਤੁਹਾਨੂੰ ਕੰਮ ਕਰਨਾ ਚਾਹੀਦਾ ਹੈਗਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਵੀ ਟੈਸਾ ਮੇਜਰਸ ਨਾਂ ਦੀ ਕੁੜੀ ਦਾ ਜਿਹੜਾ ਕਤਲ ਕਰਨ ਦੇ ਮਾਮਲੇ ਦੇ ਵਿੱਚ ਇੱਕ 14 ਸਾਲਾਂ ਦਾ ਲੂਸੀਨੋ ਲੂਈਜ਼ ਨਾਂ ਦਾ ਜਿਹੜਾ ਮੁੰਡਾ ਆ ਉਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ। ਬਰਨਾਰਡ ਕਾਲਜ ਦੀ ਸਟੂਡੈਂਟ ਜਿਹੜੀ ਸੀਗੀ ਟੈਸਾ ਮੇਜਰਸ ਜਿਹੜੇ ਆ ਉਸ ਨੂੰ ਸਟੈਬ ਕਰਕੇ ਚਾਕੂ ਮਾਰ ਕੇ ਜਿਹੜਾ ਆ ਉਸ ਦਾ ਕਹਿੰਦੇ ਕਤਲ ਕੀਤਾ ਗਿਆ ਸੀ। ਉਸ ਦੇ ਮਾਮਲੇ ਦੇ ਵਿੱਚ ਜਿਹੜਾ ਆ ਇਹ ਜਿਹੜਾ ਕਥਿਤ ਦੋਸ਼ੀ ਆ ਉਹ ਉਸ ਦੀ ਭਾਲ ਸੀਗੀ, ਅਤੇ ਬਾਅਦ ਦੇ ਵਿੱਚ ਲੂਸੀਐਨੋ ਲੂਈਜ਼ ਜਿਹੜਾ ਆ ਉਸ ਨੇ ਖੁਦ ਪੁਲਿਸ ਦੇ ਸਾਹਮਣੇ ਜਿਹੜੇ ਆ ਉਹ ਗ੍ਰਿਫਤਾਰ ਹੋ ਗਿਆ, ਸਰੈਂਡਰ ਜਿਹੜਾ ਆ ਉਹ
ਕਰ ਦਿੱਤਾ ਸੀਗਾ। 11 ਦਸੰਬਰ ਨੂੰ ਇਸ 18 ਸਾਲਾਂ ਦੀ ਕੁੜੀ ਦਾ ਜਿਹੜਾ ਆ ਉਹ ਕਤਲ ਕੀਤਾ ਗਿਆ ਸੀਗਾ। ਪੁਲਿਸ ਨੇ ਇਸ ਤੋਂ ਪਹਿਲਾਂ ਵੀ ਲੂਇਸ ਨੂੰ ਜਿਹੜਾ ਆ ਉਹ ਕਹਿੰਦੇ ਆ ਵੀ ਪੁੱਛਗਿੱਛ ਜਿਹੜੀ ਉਹ ਕੀਤੀ ਸੀ, ਪਰ ਉਸ ਟਾਈਮ ਦੇ ਉੱਤੇ ਪੁਲਿਸ ਨੇ ਇਸ ਨੂੰ ਕਿਸੇ ਤਰੀਕੇ ਦਾ ਕੋਈ ਚਾਰਜ ਜਿਹੜਾ ਉਹ ਨਹੀਂ ਸੀ ਲਾਇਆ ਅਤੇ ਇਸ ਨੂੰ ਉਹ ਜਾਣ ਦਿੱਤਾ ਸੀਗਾ। ਅਤੇ ਪਰ ਹੁਣ ਕਹਿੰਦੇ ਆ ਵੀ ਇਸ ਕਤਲ ਦੇ ਮਾਮਲੇ ਦੇ ਵਿੱਚ ਉਹ ਜੁਵੈਨਿਲ ਦੇ ਆਉਂਦਾ ਆ, ਪਰ ਇਸ ਨੂੰ ਜਿਹੜਾ ਪੁਲਿਸ ਦੇ ਦੁਆਰਾ ਇੱਕ ਅਡਲਟ ਦੇ ਵਜੋਂ ਜਿਹੜਾ ਉਹ ਚਾਰਜ ਕੀਤਾ ਜਾਵੇਗਾ। ਜੀ, ਅਗਲੀ ਖਬਰ ਜਿਹੜੀ ਅਫਗਾਨਿਸਤਾਨ ਨੂੰ ਲੈ ਕੇ ਆ। ਅਫਗਾਨਿਸਤਾਨ ਦੇ ਵਿੱਚ US ਤੇ ਤਾਲੀਬਾਨ ਦਾ ਜਿਹੜਾ ਕਹਿੰਦੇ ਐਗਰੀਮੈਂਟ ਹੋਇਆ ਹੈਗਾ ਆ ਵੀ 1 ਵੀਕ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਉੱਥੇ ਵਾਇਲੈਂਸ ਨਹੀਂ ਹੋਣੀ ਚਾਹੀਦੀ। ਅਤੇ US ਦੀ ਹਿਸਟਰੀ ਦੇ ਵਿੱਚ ਇਹ ਸਭ ਤੋਂ ਜਿਹੜੀ ਆ ਖਤਰਨਾਕ ਜਿਹੜੀ ਵਾਰ ਸੀਗੀ US ਦੇ ਲਈ, ਜਿਹਦੇ ਵਿੱਚ 24,000 ਦੇ ਕਰੀਬ ਜਿਹੜੇ US ਦੇ ਸਰਵਿਸਮੈਨ ਆ ਉਹਨਾਂ ਦੀ ਮੌਤ ਹੋਈ ਅਤੇ $1 ਟ੍ਰਿਲੀਅਨ ਜਿਹੜਾ ਆ ਉਹ ਇਸ ਵਾਰ ਦੇ ਉੱਤੇ ਸਪੈਂਡ ਕੀਤਾ ਗਿਆ। ਸੋ ਜਿਹੜਾ ਨਵਾਂ ਐਗਰੀਮੈਂਟ ਤਾਲੀਬਾਨ ਅਤੇ US ਦੇ ਵਿੱਚ ਹੋਇਆ, ਉਹਦੇ ਮੁਤਾਬਕ US ਜਿਹੜਾ ਆ ਅਫਗਾਨਿਸਤਾਨ ਤੋਂ ਬਾਹਰ ਹੋ ਜਾਏਗਾ ਹੌਲੀ ਹੌਲੀ। ਅਤੇ ਪਰ ਤਾਲੀਬਾਨ ਵਾਲਿਆਂ ਨੂੰ ਜਿਹੜਾ ਆ ਉਹਨਾਂ ਨੇ ਇਹ ਕਿਹਾ ਆ ਵੀ ਤੁਸੀਂ ਪ੍ਰੋਮਿਸ ਕਰੋ ਵੀ ਜਿਹੜਾ ਇਸਲਾਮਿਕ ਸਟੇਟ ਅਤੇ ਜਿਹੜੇ ਹੋਰ ਇੱਦਾਂ ਦੇ ਟੈਰਰਿਸਟ ਗਰੁੱਪ ਆ ਉਹਨਾਂ ਨੂੰ ਉੱਥੇ ਜਿਹੜਾ ਆ ਨਹੀਂ ਰਹਿਣ ਦਊਗੇ, ਅਤੇ ਨਾਲ ਦੀ ਨਾਲ ਜਿਹੜੀ ਤੁਹਾਡੀ ਅਫਗਾਨਿਸਤਾਨ ਦੇ ਵਿੱਚ ਇਲੈਕਟਡ ਗਵਰਨਮੈਂਟ ਆ ਉਸ ਨਾਲ ਰਲ ਕੇ ਜਿਹੜਾ ਕੰਮ ਕਰੋਗੇ। ਆਈ ਥਿੰਕ ਹਰਜੋਤ ਸਿੰਘ ਜੀ ਤੁਸੀਂ 24,000 ਕਹਿ ਗਏ ਸੀਗੇ, 2400 ਜਿਹੜੇ ਅਮਰੀਕੀ ਫੌਜੀ ਆ ਇਸ ਵਾਰ ਦੇ ਵਿੱਚ ਉਹ ਮਾਰੇ ਗਏ ਸੀਗੇ। ਅਗਲੀ ਜਿਹੜੀ ਖਬਰ ਜਿਹੜੀ ਉਹ ਆ ਰਹੀ ਆ, ਜਿਹੜੇ ਨਵੇਂ ਵਿਆਹੇ ਪੁਲਿਸ ਅਫਸਰ ਇੱਕ ਥਾਂ ਦੇ ਉੱਤੇ ਆਪਣੀ ਡੇਟ ਦੇ ਲਈ ਗਏ ਸੀਗੇ ਉਸ ਰੈਸਟੋਰੈਂਟ ਦੇ ਵਿੱਚ, ਅਤੇ ਚੋਰਾਂ ਦੇ ਜਿਹੜੇ ਮਾੜੇ ਕਹਿ ਲਓ ਵੀ ਨਸੀਬ ਨੂੰ ਉਹ ਉੱਥੇ ਰੋਟੀ ਖਾ ਰਹੇ ਸੀਗੇ, ਅਤੇ ਉੱਥੇ ਰੋਬਰੀ ਜਿਹੜੀ ਆ ਕੁਛ ਕੁ ਲੋਕਾਂ ਦੇ ਦੁਆਰਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ, ਅਤੇ ਜਿਹੜੇ ਪੁਲਿਸ ਵਾਲੇ ਜਿਹੜੇ ਸੀਗੇ ਉੱਦਾਂ ਦੇ ਆਫ ਡਿਊਟੀ, ਪਰ ਉਹਨਾਂ ਨੇ ਆਪਣੀ ਜਿਹੜੀ ਆ ਡਿਊਟੀ ਨੂੰ ਪਛਾਣਦੇ ਹੋਏ ਉਸ ਆਰਮਡ ਰੋਬਰੀ ਆ ਉਸ ਨੂੰ ਜਿਹੜਾ ਉਹ ਉਹਨਾਂ ਨੇ ਰੋਕ ਦਿੱਤਾ, ਅਤੇ ਬਾਅਦ ਦੇ ਵਿੱਚ ਜਿਹੜਾ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਾਉਣ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਆ ਸਹਾਇਤਾ ਕੀਤੀ। ਲੋਈਵਿਲ ਦੇ ਵਿੱਚ ਇਹ ਘਟਨਾ ਜਿਹੜੀ ਆ ਉੱਥੇ ਇਹ ਵਾਪਰੀ ਸੀ। ਡਿਟੈਕਟਿਵ ਚੇਜ਼ ਮੈਕਿਓਵਨ ਅਤੇ ਆਫਿਸਰ ਨਿਕੋਲ ਮੈਕਿਓਵਨ ਜਿਹੜੇ ਆ ਉਹ ਉਸ ਟਾਈਮ ਦੇ ਉੱਤੇ ਉੱਥੇ ਆਪਣੀ ਡੇਟ ਦੇ ਲਈ ਵਿਆਹ ਤੋਂ ਬਾਅਦ ਦੇ ਵਿੱਚ ਉੱਥੇ ਗਏ ਹੋਏ ਸੀਗੇ। ਅਗਲੀ ਖਬਰ ਜਿਹੜੀ ਆ ਉਹ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਜਿਹੜੇ ਸੈਕਰਾਮੈਂਟੋ ਸਿਟੀ ਦੇ ਲੀਡਰਸ ਹੈਗੇ ਆ ਉਹਨਾਂ ਨੇ ਜਿਹੜਾ ਇੱਕ ਜਿਹੜੇ ਹੋਮਲੈਸ ਜਿਹੜੇ ਯੰਗ ਹੋਮਲੈਸ ਹੈਗੇ ਆ ਜਿਹੜੇ ਜਵਾਨ ਆ ਉਹਨਾਂ ਦੇ ਲਈ 2 ਦਰਜਨ ਦੇ ਕਰੀਬ ਜਿਹੜੇ ਕੈਬਨਸ ਆ ਉਹ ਬਣਾਉਣ ਦੀ ਪਰਮਿਸ਼ਨ ਦੇ ਦਿੱਤੀ ਹੈਗੀ ਆ। ਇਹ ਕਾਰਨਰ ਆਫ ਗਰੋਵ ਅਤੇ ਲਾਸ ਪਲਮਸ ਐਵਨਿਊ ਜਿਹੜਾ ਨਾਰਥ ਸੈਕਰਾਮੈਂਟੋ ਦੇ ਵਿੱਚ ਹੈਗਾ ਆ, ਅਤੇ ਪ੍ਰੋਪਰਟੀ ਹੈਗੀ ਆ ਸੈਂਟ ਪੌਲ ਚਰਚ ਆਫ ਗੋਡ ਦੀ। ਉੱਥੇ ਜਿਹੜਾ ਆ ਇਹ ਅਡਲਟਸ ਦੇ ਲਈ ਬਣਾਏ ਜਾਣਗੇ, ਜਿਹੜੇ ਬੱਚਿਆਂ ਦੇ ਲਈ ਜਿਹੜੇ 18 ਸਾਲ ਤੋਂ ਲੈ ਕੇ 24 ਸਾਲ ਤੱਕ ਹੈਗੇ ਆ, ਅਤੇ ਇਹ ਜਿਹੜਾ ਸਿਟੀ ਨੂੰ $5.6 ਮਿਲੀਅਨ ਜਿਹੜਾ ਆ ਕੋਸਟ ਕਰੇਗਾ। ਅਤੇ ਅਗਲੀ ਖਬਰ ਨੂੰ ਲੈ ਕੇ ਜਿਹੜੀ ਮੈਕਸੀਕੋ ਤੋਂ ਆ ਰਹੀ ਆ। ਮੈਕਸੀਕੋ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੋ ਰਿਹਾ, ਕਿਉਂਕਿ ਉੱਥੇ ਜਿਹੜੀਆਂ ਔਰਤਾਂ ਆ ਉਹਨਾਂ ਨੂੰ ਕਤਲ ਕਰਕੇ ਬੜੀ ਬੁਰੀ ਤਰੀਕੇ ਦੇ ਨਾਲ ਕੋਈ ਪਲਾਸਟਿਕ ਬੈਗ ਦੇ ਵਿੱਚ ਸਿੱਟਿਆ ਜਾਂਦਾ ਆ, ਬੁਰੀ ਤਰ੍ਹਾਂ ਜਿਹੜਾ ਕਤਲ ਕੀਤਾ ਜਾਂਦਾ ਆ। ਅਤੇ ਕੱਲ੍ਹ ਇੱਕ 7 ਸਾਲਾਂ ਦੀ ਬੱਚੀ ਨੂੰ ਸਕੂਲ ਤੋਂ ਚੱਕ ਕੇ ਉਸ ਨੂੰ ਮਾਰ ਦਿੱਤਾ ਗਿਆ, ਅਤੇ ਉਸ ਦੀ ਬੋਡੀ ਜਿਹੜੀ ਹੈ ਪਲਾਸਟਿਕ ਬੈਗ ਦੇ ਵਿੱਚ ਮਿਲੀ। ਉਸ ਤੋਂ ਬਾਅਦ ਫਿਰ ਬਹੁਤ ਵੱਡੀ ਗਿਣਤੀ ਦੇ ਵਿੱਚ ਮੈਕਸੀਕੋ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਣੇ ਸ਼ੁਰੂ ਹੋਏ ਹੈਗੇ ਆ। ਉੱਥੇ ਜਿਹੜੀਆਂ ਹੁਣ ਲੇਡੀਜ਼ ਆ, ਵਿਮਨ ਆ, ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਜਿਹੜੀ ਆ ਮੁਜ਼ਾਹਰੇ ਪ੍ਰੋਟੈਸਟ ਕਰ ਰਹੀਆਂ ਹੈਗੀਆਂ। ਕਹਿੰਦੇ ਵੀ ਜਿਹੜੇ ਕਾਤਲ ਹੈਗੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਜ਼ਾ ਨਹੀਂ ਮਿਲ ਰਹੀ। ਜੀ, ਅਤੇ ਆਪਾਂ ਜਿਹੜੀ ਆ ਹਰਜੋਤ ਸਿੰਘ ਜੀ ਹੁਣ ਅਗਲੀ ਜਿਹੜੀ ਇੱਕ ਗੱਲਬਾਤ ਆ ਉਹ ਇੱਕ ਵਾਰੀ ਫਿਰ ਸਿੱਖ ਅਮਰੀਕਨ ਇੰਸਟੀਚਿਊਟ ਦੇ ਜਿਹੜੇ ਡਾਇਰੈਕਟਰ ਜੌਨ ਮਕਲੈਰਨ ਉਹਨਾਂ ਦੇ ਨਾਲ ਜਿਹੜੀ ਆਪਾਂ ਉਹ ਕਰਨ ਜਿਹੜੀ ਉਹ ਜਾ ਰਹੇ ਹਾਂ। ਜਿੱਦਾਂ ਆਪਾਂ ਦੱਸਿਆ ਸੀਗਾ ਅੱਜ ਤੋਂ ਕੁਝ ਕੁ ਹਫ਼ਤੇ ਪਹਿਲਾਂ ਤੁਸੀਂ ਐਡ ਵੀ ਜਿਹੜੀ ਸੁਣ ਰਹੇ ਆ ਵੀ ਸਿੱਖ ਅਮਰੀਕਨ ਇੰਸਟੀਚਿਊਟ ਦੇ ਦੁਆਰਾ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਸੈਮੀਨਾਰਸ ਬੱਚਿਆਂ ਦੀ ਅਕੈਡਮਿਕ ਅਤੇ ਉਹਨਾਂ ਦੀ ਜਿਹੜੀ ਪੇਸ਼ੇਵਰ ਜਿਹੜਾ ਕੰਮ ਹੈਗਾ ਆ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਧਾ ਕੀਤਾ ਜਾ ਸਕਦਾ ਆ, ਉਹ ਵਿਸ਼ੇਸ਼ ਸੈਮੀਨਾਰ ਹਰ ਜਿਹੜੇ ਆ 2 ਹਫ਼ਤੇ ਬਾਅਦ ਹਰ ਜਿਹੜੇ 2 ਹਫ਼ਤੇ ਜਿਹੜੇ ਸ਼ਨੀਚਰਵਾਰ ਨੂੰ ਉਹ ਲੱਗਦੇ ਨੇ ਸਿੱਖ ਅਮਰੀਕਨ ਇੰਸਟੀਚਿਊਟ ਦੇ ਵਿੱਚ ਬਰਕਲੀ ਦੇ ਵਿੱਚ। ਸੋ ਉਸ ਦੇ ਬਾਰੇ ਜਿਹੜੀ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜਿਹੜੇ ਕੋਚ ਮੈਕ ਜੌਨ ਮਕਲੈਰਨ ਆ ਉਹ ਕਰਨ ਦੇ ਲਈ ਪਹੁੰਚੇ ਨੇ। ਕੋਚ ਮੈਕ, ਵੈਲਕਮ ਟੂ ਦਾ ਸ਼ੋ ਵਾਂਸ ਅਗੇਨ।
Thank you, gentlemen. Thanks for having me. Okay, so if you can tell us a little bit about the first seminar you held at the Sikh American Institute, how was it? It was really great, actually. It's the first of a long series right there. So we had, what surprised me the most is the age range. We had ages 11 to 26. Okay. And that was fantastic because all of those age groups got to work together and develop the same type of academic and professional etiquette and understanding. It was really amazing to watch the input from an 11-year-old and the input from a 26-year-old all going in the same direction and helping each other out. ਜੀ ਸੋ ਬਿਲਕੁਲ ਸਰੋਤਿਓ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੇ ਕੋਚ ਮੈਕਲੈਰਨ ਹੈਗੇ ਜੌਨ ਮੈਕਲੈਰਨ ਇਹ ਨੇਵੀ ਸੀਲ ਰਹਿ ਚੁੱਕੇ ਆ ਬਹੁਤ ਲੰਮੀ ਜਿਹੜੀ ਇਹਨੀ ਸਰਵਿਸਿਜ਼ ਕੀਤੀ ਆ USA ਦੇ ਵਿੱਚ ਸਭ ਤੋਂ ਜਿਹੜੀ ਐਲੀਟ ਫੋਰਸ ਜਿਹੜੀ ਤਕੜੀ ਫੋਰਸ ਆ ਉਹ ਇਹਨਾਂ ਨੇ ਲੀਡ ਕੀਤੀ ਹੈਗੀ ਆ ਸੋ ਆਪਾਂ ਬਹੁਤ ਕੰਪਲੇਨ ਕਰਦੇ ਰਹਿੰਦੇ ਹਾਂ ਦੇਖੋ ਜੀ ਕੋਈ ਸਾਨੂੰ ਦੱਸਣ ਵਾਲਾ ਨਹੀਂ ਵੀ ਸਾਡੇ ਨਿਆਣੇ FBI 'ਚ ਕਿੱਦਾਂ ਜੁਆਇਨ ਕਰਨ CIA ਕਿੱਦਾਂ ਜੁਆਇਨ ਕਰਨ ਨੇਵੀ ਸੀਲ ਹੋਰ ਜਿਹੜੀਆਂ ਟੌਪ ਨੋਚ ਜਿਹੜੀਆਂ ਕੰਪਨੀਜ਼ ਹੈਗੀਆਂ ਆ US ਦੇ ਵਿੱਚ ਫੇਸਬੁੱਕ ਐਪਲ ਜਾਂ ਉਹਨਾਂ 'ਚ ਕਿਸ ਤਰ੍ਹਾਂ ਨਿਆਣੇ ਜਾਣ ਸੋ ਉਹਦੇ ਲਈ ਜਿਹੜੀ ਸਿੱਖ ਅਮਰੀਕਨ ਇੰਸਟੀਚਿਊਟ ਆ ਉਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਸ਼ੁਰੂ ਕੀਤਾ ਆ ਹਰ ਵੀਕਐਂਡ ਸੈਚਰਡੇ ਨੂੰ ਕਲਾਸਾਂ ਜੀ ਹਰ ਦੂਸਰੇ ਵੀਕਐਂਡ ਕਲਾਸਾਂ ਲੱਗਦੀਆਂ ਸੋ ਪਹਿਲੇ ਗਰੁੱਪ ਦੇ ਵਿੱਚ ਆਪਾਂ ਰੇਡੀਓ 'ਤੇ ਵੀ ਬਹੁਤ ਅਨਾਊਂਸ ਕੀਤਾ ਸੀ ਉਹ ਕਹਿੰਦੇ ਵੀ 11 ਸਾਲ ਤੋਂ ਲੈ ਕੇ 26 ਸਾਲ ਦੇ ਬੱਚੇ ਆਏ ਆ ਜਿਨ੍ਹਾਂ ਦਾ ਇੰਟਰਸਟ ਆ ਸੋ ਪਲੀਜ਼ ਇੱਕ ਵਾਰ ਫੇਰ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜੇ ਆਪਣੇ ਬੱਚੇ ਆ ਉਹਨਾਂ ਨੂੰ ਭੇਜੋ ਜਿਹੜੇ ਇੱਦਾਂ ਦੇ ਫੀਲਡ 'ਚ ਜਾਣਾ ਚਾਹੁੰਦੇ ਹੈਗੇ ਆ ਤੁਹਾਨੂੰ ਪਤਾ ਵੀ ਜਿਹੜੀ ਆਪਣੀ ਕੌਮ ਆ ਬਹਾਦਰਾਂ ਦੀ ਕੌਮ ਆ ਸੋ ਬਹਾਦਰੀ ਵਾਲਾ ਕੰਮ ਕਰਨਾ ਚਾਹੀਦਾ ਤੇ ਸਾਨੂੰ ਮੌਕਾ ਜਿਹੜਾ ਇਹ ਬਹੁਤ ਵਧੀਆ ਮਿਲਿਆ ਹੈਗਾ ਆ ਜੀ ਸੋ ਜਿੱਦਾਂ ਦੱਸ ਹੀ ਰਹੇ ਸੀਗੇ ਜਿਹੜੇ ਕੋਚ ਮੈਕ ਵੀ ਕਿਸ ਤਰੀਕੇ ਦੇ ਨਾਲ ਕਾਫੀ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਕਿਉਂਕਿ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਵਾਲਿਆਂ ਨੇ ਆਪਸ ਦੇ ਵਿੱਚ ਗੱਲਬਾਤ ਕੀਤੀ ਤਾਲਮੇਲ ਜਿਹੜਾ ਉਹ ਬਣਦਾ ਸੋ ਪਤਾ ਲੱਗਦਾ ਵੀ ਜਿਹੜਾ 11 ਸਾਲਾਂ ਵਾਲੇ ਦੀ ਸੋਚ ਕੀ ਹੈ 26 ਵਾਲੇ ਦੀ ਕੀ ਸੋਚ ਆ ਅਤੇ ਆਪਸ 'ਚ ਕਿੱਦਾਂ ਵਧਣਾ ਸੋ ਮੇਨ ਮਕਸਦ ਉਹਨਾਂ ਦਾ ਇਹਨਾਂ ਸਾਰੇ ਬੱਚਿਆਂ ਨੂੰ ਉਸ ਹਿਸਾਬ ਦੇ ਨਾਲ ਤਿਆਰ ਕਰਨਾ ਹੈ ਵੀ ਜਿਹੜੇ ਵੀ ਖੇਤਰ ਦੇ ਵਿੱਚ ਉਹਨਾਂ ਨੇ ਉਹ ਜਾਣਾ ਆ ਵੀ ਉਹ ਪ੍ਰੋਫੈਸ਼ਨਲੀ ਜਿਹੜੇ ਉਹ ਆਪਣੇ ਉਹ ਟੌਪ ਨੌਚ ਬਿਲਕੁਲ ਇੱਕਦਮ ਜਿੱਦਾਂ ਕਿਹਾ ਜਾਂਦਾ ਨਾ ਵੀ ਇੱਕਦਮ ਕਰੀਮ ਹੋਵੇ ਵੀ ਉਸ ਤਰੀਕੇ ਦੇ ਨਾਲ ਜਿਹੜਾ ਉਹ ਨਿਕਲਣ so coach you were saying you were able to work with 11-year-old and a 26-year-old and in between those two are very different worlds altogether where they live in at that age group so how they manage to break the barriers in between. Yeah, that's a great question. I was very surprised at how easy it was because I expected more of a range as well. But what I found, what's happening in our schools, even at the university level, at the high school, the junior high, the university level, they are not teaching any sense of how to greet people, how to have professional etiquette, how to appropriately approach people in a professional or academic world. So what's happening at all of those ages is the most simple practices are not being taught. So the reason they were all able to get together so much is we are teaching the most simple practices of courtesy, professional etiquette, professional behavior, which works at all levels, whether it be on the 11-year-old level, the 15 or 18 or 26-year-old level. So really amazing. And we have some really intelligent young people around us, but none of their environments, their academic and their professional environments are just not teaching this. And it's really hurting them professionally and academically. So that's why we were able to have them work so well together. Plus our environment here, it's very fun, very educational, but very fun as well. I think education should be a great time, and I think even the military and professionalism should be a great time. So we had a lot of fun together. We had a police officer, and we had come in and speak to us. So one of the Sikh police officers. We had a tech high-level team leader from one of the tech companies, Palo Alto Networks, came in and spoke to the group. Every single age benefited. Really, really amazing. We have twice as many people this weekend as last week awesome. as the first class. It's exciting. Yeah. ਸੋ ਬਿਲਕੁਲ ਜੌਨ ਮੈਕਲੇਰਨ ਕਹਿੰਦੇ ਵੀ ਇਸ ਵਾਰੀ ਡਬਲ ਲੋਕ ਜਿਹੜੇ ਬੱਚੇ ਆ ਗਏ ਸੀ ਸੋ ਉਹ ਕਹਿੰਦੇ ਵੀ ਜਿਹੜੇ ਆਮ ਸਕੂਲਾਂ 'ਚ ਆਪਾਂ ਜਦੋਂ ਜਾਂਦੇ ਆ ਬੱਚੇ ਚਾਹੇ ਗ੍ਰੇਡ ਜਿੰਨੇ ਮਰਜ਼ੀ ਵਧੀਆ ਹੋਣ ਆਪਣੇ ਸਾਰਿਆਂ ਦੇ ਬੱਚੇ ਜਾਂਦੇ ਹੀ ਆ ਵੀ ਜਿਹੜੀ ਚੀਜ਼ ਆਪਾਂ ਜਿੱਥੇ ਪੰਜਾਬ ਤੋਂ ਆਏ ਆ ਜਿੱਥੋਂ ਸਿੱਖ ਕੇ ਆਏ ਆ ਉੱਥੇ ਕਿੱਦਾਂ ਰਿਸਪੈਕਟ ਕਰਨੀ ਆ ਕਿੱਦਾਂ ਲੋਕਾਂ ਨੂੰ
ਗ੍ਰੀਟ ਕਰਨਾ ਹੈ, ਕਿੱਦਾਂ ਉਹਨਾਂ ਦਾ ਜੀ ਆਇਆਂ ਕਹਿਣਾ, ਇਹ ਚੀਜ਼ਾਂ ਜਿਹੜੀਆਂ ਇਹਨਾਂ ਸਕੂਲਾਂ 'ਚ ਨਹੀਂ ਸਿਖਾਈਆਂ ਜਾਂਦੀਆਂ। ਸਿਰਫ GPA ਜਾਂ ਇਹ ਹੁੰਦਾ, ਆਪਾਂ ਦੇਖਦੇ ਹੀ ਹਾਂ ਵੀ ਟੀਚਰਾਂ ਨੂੰ ਵੀ ਕਿੱਦਾਂ ਜਿਹੜੇ ਬੱਚੇ ਇੱਥੇ ਦੇ ਟਰੀਟ ਕਰਦੇ ਹੈਗੇ ਆ। ਸੋ ਉਹ ਚੀਜ਼ਾਂ ਤੁਹਾਨੂੰ ਪਤਾ ਵੀ ਤੁਹਾਡੇ ਬੱਚੇ ਫਿਰ ਇੱਕ ਫੌਜੀ ਦੇ ਅੰਡਰ ਹੋਣਗੇ ਅਤੇ ਫਿਰ ਉਹ ਫੌਜੀਆਂ ਆ ਗਏ ਉਹਨਾਂ ਨੂੰ ਟ੍ਰੇਨ ਕਰੂਗਾ। ਸੋ ਬਹੁਤ ਵਧੀਆ ਮੌਕਾ ਹੈ। ਉਹ ਕਹਿੰਦੇ ਵੀ ਜਿਹੜੀਆਂ ਪਿਛਲਾ ਉਹਨਾਂ ਦਾ ਇੱਕ ਦਿਨ ਦਾ ਜਿਹੜਾ ਸੈਮੀਨਾਰ ਸੀਗਾ ਉਹਦੇ ਵਿੱਚ ਇੱਕ ਪੁਲਿਸ ਆਫੀਸਰ, ਸਾਰਿਆਂ ਨੂੰ ਪਤਾ ਹੀ ਹੈ ਮਿਲਪੀਟਸ ਤੋਂ ਆਪਣਾ ਸਿੱਖ ਨੌਜਵਾਨ ਆ ਪੁਲਿਸ ਆਫੀਸਰ, ਉਹ ਸੀ। ਇਸੇ ਤਰ੍ਹਾਂ ਪਾਲੋ ਆਲਟੋ ਤੋਂ ਇੱਕ ਕੰਪਨੀ ਦੀ ਹਾਈ ਲੈਵਲ ਐਗਜ਼ੀਕਿਊਟਿਵ ਬੀਬੀ ਸੀਗੀ। ਸੋ ਇਕੱਲਾ ਇਹ ਨਹੀਂ ਹੈ ਵੀ ਮਿਲਟਰੀ 'ਚ ਜਾਣਾ ਜਾਂ ਫੌਜ ਜਾਣਾ, ਹੋਰ ਵੀ ਕਿਸੇ ਫੀਲਡ 'ਚ ਵੀ ਜਾਣਾ, ਉਹ ਸਾਰੇ ਤਰ੍ਹਾਂ ਦੀ ਜਿਹੜੀ ਉਹਨਾਂ ਨੂੰ ਮੋਟੀਵੇਸ਼ਨਲ ਜਿਹੜਾ ਆ ਲੈਕਚਰ ਦਿੰਦੇ ਆ। ਸੋ ਬੱਚਿਆਂ ਨੂੰ ਜ਼ਰੂਰ ਟਾਈਮ ਕੱਢ ਕੇ ਲੈ ਕੇ ਜਾਓ, ਕਿਉਂਕਿ ਬੱਚੇ ਜਿਹੜੀ ਤੁਹਾਡੀ ਇਹੀ ਐਕਚੁਅਲ ਦੌਲਤ ਹੈਗੀ ਆ। ਬਾਕੀ ਸਾਰੇ ਤੁਹਾਨੂੰ ਪਤਾ ਵੀ ਮਕਾਨ ਆ ਜੋ ਵੀ ਆ ਉਹ ਸਭ ਕੁਛ ਇੱਥੇ ਰਹਿ ਜਾਣਾ। ਜੇ ਤੁਸੀਂ ਬੱਚਿਆਂ ਨੂੰ ਵਧੀਆ ਪੜ੍ਹਾ ਜੂਗੇ, ਵਧੀਆ ਜਗ੍ਹਾ ਪੋਜੀਸ਼ਨ ਪਹੁੰਚ ਜਾਣਗੇ ਬੱਚੇ, ਤਾਂ ਉਹੀ ਤੁਹਾਡੀ ਜਿਹੜੀ ਲਾਈਫ ਆ, ਉਹੀ ਤੁਹਾਡੀ ਸਭ ਤੋਂ ਨੇਕ ਕਮਾਈ ਉਹੀ ਹੈਗੀ ਆ। ਜੀ ਬਿਲਕੁਲ। ਸੋ ਦੱਸਦੇ ਜਾਈਏ, ਸੋ ਆ ਰਹੀ ਜਿਹੜੀ 12 ਫਰਵਰੀ ਨੂੰ ਇਹ ਆ ਰਹੇ ਜਿਹੜੇ ਸ਼ਨੀਚਰਵਾਰ ਨੂੰ ਇਹਨਾਂ ਦਾ ਸੈਮੀਨਾਰ ਆ ਉਹ ਹੋਣ ਜਾ ਰਿਹਾ ਆ। ਇਹ ਇਹਨਾਂ ਦਾ ਲੀਡਰਸ਼ਿਪ ਪ੍ਰੋਫੈਸ਼ਨਲ ਅਕੈਡਮਿਕ ਜਿਹੜਾ ਹੈਗਾ 22 ਫਰਵਰੀ ਨੂੰ ਜਿਹੜਾ ਆ ਉਹ ਹੋਣ ਜਾ ਰਿਹਾ ਸਵੇਰੇ 7:30 ਤੋਂ 6:30 ਵਜੇ ਤੱਕ। So coach, they have to register, only then they can come. There is no like you can walk in. Yes, please register, because what I'm planning, we have activities and lessons and learning for each person. And when you get here, we start to make an individual plan based on what age you're at, what academic or professional level you're at. Some of our students just came here from Punjab or India in the last couple of years, so they have a different plan than someone who has been in this academic system forever. So yeah, please register so I know how to plan for you, because I only have so much space. Mm-hmm. And this week begins the individual planning, where we start to make, for interested students, we make a 4 to 5 month plan. Okay. And when they successfully complete that plan, we place them in an internship, which is just invaluable. So parents, I can't impress upon you enough. They will never learn this in school. Never. They will not learn this until they are fired from their first 2 jobs. And that's what we want to avoid. ਸੋ ਬਿਲਕੁਲ ਜਿਹੜਾ ਇਸ ਵੀਕ ਕਹਿੰਦੇ ਵੀ ਬੱਚਿਆਂ ਨੂੰ 4-5 ਮਹੀਨੇ ਦਾ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੋਊਗਾ ਉਹਦੇ ਬਾਰੇ ਉਹ ਦੱਸਣਗੇ। ਕੱਲੇ ਇੰਡੀਵਿਜੂਅਲ ਤੌਰ ਦੇ ਉੱਤੇ ਜਿਹੜਾ ਉਹ ਦੇਖਣਗੇ ਵੀ ਉਹਨਾਂ ਦੇ ਇੰਟਰਸਟ ਕਿਸ ਪਾਸੇ ਵੱਲ ਨੂੰ ਹੈਗੇ ਆ, ਕਿੱਦਾਂ ਜਿਹੜਾ ਉਹ ਅੱਗੇ ਜਿਹੜਾ ਉਹ ਵਧਣਾ ਚਾਹੁੰਦੇ ਨੇ। ਸੋ ਉਸ ਦੇ ਉੱਤੇ ਜਿਹੜੀ ਇਹਨਾਂ ਦੀ ਮੇਨ ਕੰਮ ਜਿਹੜਾ ਉਹ ਰਹੇਗਾ। ਸੋ ਜ਼ਰੂਰ ਜਿਹੜੇ ਆ ਲੋਕ ਆਪਣੇ ਬੱਚਿਆਂ ਨੂੰ ਇਸ ਦੇ ਵਿੱਚ ਰਜਿਸਟਰ ਕਰਨਾ ਚਾਹੁੰਦੇ ਨੇ ਇਸ ਸੈਮੀਨਾਰਸ ਦੇ ਵਿੱਚ, ਤੇ ਤੁਸੀਂ ਇਹਨਾਂ ਦੀ ਵੈਬਸਾਈਟ sikham.org ਦੇ ਉੱਤੇ ਜਾ ਕੇ ਤੁਸੀਂ ਇਸ ਨੂੰ ਇੱਥੇ ਜਾ ਕੇ ਜਿਹੜਾ ਰਜਿਸਟਰ ਕਰ ਸਕਦੇ ਹੋ। ਬਾਕੀ ਜੇ ਤੁਸੀਂ ਕੋਚ ਮੈਕ ਦੇ ਨਾਲ ਗੱਲ ਕਰਨਾ ਚਾਹੁੰਦੇ ਹੋ, ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ 5046122294 504-612-2294। ਇਸ ਦੇ ਉੱਤੇ ਜਿਹੜਾ ਉਹ ਤੁਸੀਂ ਗੱਲ ਇਹਨਾਂ ਦੇ ਨਾਲ ਜਿਹੜੀ ਉਹ ਕਰ ਸਕਦੇ ਹੋ। So coach, it's basically the whole day, people gonna be there, children gonna be there. So how do you plan? Is this whole day divided into different things, group activities, individual activities? It sure is, yes. We start, because we have several speakers or instructors through the day. So, and then we have several activities. So some of the things we work on, like this coming weekend, we will have Simarpal Singh speaking. He's at West Point now. He's a Sikh, of course, at West Point in the Army. He's been a great help and also done some amazing work in the military. We have Amy Slater coming in from Palo Alto Networks. We have some other speakers coming in to talk about, another Sikh speaker to talk about professional development and their path and what's important to learn. And then we have activities where we go over students' individual achievements. We find out where they're at in school. We look at their grades. We look at their patterns. And we start to develop a training program to help them in their best subjects to get better, and to help them in their worst subjects to get better. So it's both a group exercise and there's individual exercises. So even if you only come once, you're going to benefit. If you every time you come to a Saturday program, you're going to benefit even more. But if you want to gain the internships and full scholarships, then just keep on coming back and we'll make a plan. This is all about making your student, your son or daughter,
have the most opportunity in the world and not be limited by what they did not know and what they did not learn in school, what they could not learn in school, because it's not taught. ਬਿਲਕੁਲ ਸੋ ਜਿੱਦਾਂ ਕੋਚ ਮੈਕ ਜਿਹੜੇ ਉਹ ਕਹਿ ਰਹੇ ਨੇ ਵੀ ਆਓ ਜ਼ਰੂਰ, ਚਾਹੇ ਇੱਕ ਵਾਰੀ ਆ ਕੇ ਜਾਓ, ਤੁਹਾਡੇ ਜਿਹੜੇ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਇਸ ਦਾ ਜਿਹੜਾ ਚੰਗਾ ਪ੍ਰਭਾਵ ਹੋਵੇਗਾ। ਵੱਡੀਆਂ ਵੱਡੀਆਂ ਜਿਹੜੀਆਂ ਟੈਕ ਕੰਪਨੀਜ਼ ਤੋਂ ਲੈ ਕੇ ਜਿਹੜੇ ਆਰਮੀ ਦੇ ਨਾਲ ਜਿਹੜੇ ਵੈਸਟ ਪੁਆਇੰਟ ਦੇ ਵਿੱਚ ਵੀ ਜਿਹੜੇ ਸਿਖਲਾਈ ਦਿੰਦੇ ਆ, ਉਹ ਵੀ ਉੱਥੇ ਆਉਣਗੇ, ਉਹ ਵੀ ਤੁਹਾਨੂੰ ਸਮਝਾਉਣਗੇ। ਕਹਿੰਦੇ ਵੀ ਨਿੱਜੀ ਤੌਰ ਦੇ ਉੱਤੇ ਉਹ ਵੀ ਐਕਟੀਵਿਟੀਜ਼ ਅਤੇ ਜਿਹੜੀਆਂ ਗਰੁੱਪ ਦੇ ਵਿੱਚ ਇਕੱਠੀਆਂ ਕਰਨ ਵਾਲੀਆਂ ਜਿਹੜੀਆਂ ਉਹ ਵੀ ਐਕਟੀਵਿਟੀਜ਼ ਜਿਹੜੀਆਂ ਹੋਣਗੀਆਂ। ਸੋ ਇਸ ਸੈਮੀਨਾਰਸ ਦੇ ਵਿੱਚ ਰਜਿਸਟਰ ਕਰਨ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ sikh.am.org ਇਸ ਦੇ ਉੱਤੇ ਜਿਹੜਾ ਤੁਸੀਂ ਵਿਜ਼ਿਟ ਕਰੋ। ਉੱਥੇ ਇਵੈਂਟਸ ਦੇ ਜਿਹੜੇ ਹੇਠਾਂ ਜਾ ਕੇ ਉੱਥੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ। ਇੱਕ ਤਾਂ ਜਿਹੜਾ ਸੈਮੀਨਾਰ ਵਾਲਾ ਇਹਨਾਂ ਦਾ ਚੱਲਦਾ ਹੈ, ਅਤੇ ਐਵਰੀ ਜਿਹੜਾ ਸੰਡੇ ਨੂੰ ਇਹ ਜਿਹੜਾ ਨੇਵੀ, ਸੀਲ, ਆਰਮਡ ਫੋਰਸਿਸ ਉਹਨਾਂ ਸਾਰਿਆਂ ਦੇ ਲਈ ਫਿਜ਼ੀਕਲ ਟ੍ਰੇਨਿੰਗ ਪ੍ਰੋਗਰਾਮ ਵੀ ਜਿਹੜਾ ਆ ਉਹ ਚਲਾਉਂਦੇ ਨੇ ਬਰਕਲੀ, ਸੈਨ ਫਰਾਂਸਿਸਕੋ, ਓਕਲੈਂਡ ਇਲਾਕੇ ਦੇ ਵਿੱਚ, ਐਲਬਨੀ ਦੇ ਵਿੱਚ। ਉਹ ਵੀ ਤੁਸੀਂ ਉੱਥੇ ਜਿਹੜਾ ਰਜਿਸਟਰ ਕਰ ਸਕਦੇ ਹੋ। ਹਰਜੋਤ ਸਿੰਘ ਜੀ, ਇੱਥੇ ਮੈਂ ਇੱਕ ਚੀਜ਼ ਜ਼ਰੂਰ ਐਡ ਕਰਨਾ ਚਾਹੁੰਦਾ ਹਾਂ। ਇੱਦਾਂ ਦੇ ਜਿਹੜੇ ਪ੍ਰੋਫੈਸ਼ਨਲ ਸੈਮੀਨਾਰ, ਜਿਹੜੇ ਕਿ ਪ੍ਰੋਫੈਸ਼ਨਲ ਲੋਕ ਨੇ ਉਹ ਜਾਣਦੇ ਨੇ, $50, $100, $150 ਈਚ ਸੈਮੀਨਾਰ ਡੇ ਦਾ ਜਿਹੜਾ ਉਹ ਯੂਜਲੀ ਲਿਆ ਜਾਂਦਾ ਆ। ਇਹ ਜਿਹੜੇ ਸੈਮੀਨਾਰ ਤੁਹਾਡੇ ਬੱਚਿਆਂ ਦੇ ਲਈ ਬਿਲਕੁਲ ਮੁਫਤ, ਫ੍ਰੀ ਆਫ ਕਾਸਟ, ਤੁਹਾਡੇ ਜਿਹੜੇ ਬੱਚਿਆਂ ਦੀ ਕਿਸ ਤਰੀਕੇ ਨਾਲ ਵਧੀਆ ਵਿਕਾਸ, ਕਿੱਦਾਂ ਉਹ ਪ੍ਰਭਾਵੀ ਰੂਪ ਦੇ ਵਿੱਚ ਅੱਗੇ ਜਿਹੜੇ ਆਪਣੇ ਜੀਵਨ ਨੂੰ ਲੈ ਕੇ ਜਾ ਸਕਦੇ ਆ, ਇਹ ਜਿਹੜੇ ਦਿੱਤੇ ਜਾ ਰਹੇ ਆ। ਕੋਈ ਵੀ ਜਿਹੜਾ ਤੁਹਾਨੂੰ ਕੋਈ ਆ ਕੇ ਜਿਹੜਾ ਧੱਕੇ ਨਾਲ ਦੇ ਦਿਮਾਗ ਦੇ ਵਿੱਚ ਘਰਾਂ ਜਾ ਕੇ ਤਾਂ ਨਹੀਂ ਪਾ ਸਕਦਾ। ਚਲੋ ਇੱਕ ਇਹਨਾਂ ਨੇ ਇੱਕ ਇੰਸਟੀਚਿਊਟ ਜਿਹੜੀ ਸਿੱਖ ਅਮਰੀਕਨ ਇੰਸਟੀਚਿਊਟ ਸ਼ੁਰੂ ਕੀਤੀ ਆ, ਜਿਹੜੇ ਕਿ ਸਿੱਖਾਂ ਬੱਚਿਆਂ ਦੇ ਉੱਤੇ, ਪੰਜਾਬੀ ਬੱਚਿਆਂ ਦੇ ਉੱਤੇ ਉਹ ਕਿਸ ਤਰੀਕੇ ਦੇ ਨਾਲ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਲੀਡਰ ਪੈਦਾ ਹੋਣ, ਕਿੱਦਾਂ ਉਹ ਵਧੀਆ ਜੋਬਸ, ਕਿੱਦਾਂ ਜਿਹੜੀਆਂ ਉੱਚ ਕੋਟੀ ਦੀਆਂ ਜੋਬਸ, ਉੱਚ ਲੈਵਲ ਦੇ ਉੱਤੇ ਜਿਹੜੀਆਂ ਪਹੁੰਚ ਸਕਦੇ ਆ, ਉਸ ਦੇ ਲਈ ਤੁਹਾਨੂੰ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਆ। ਸੋ ਇਸ ਉਪਰਾਲੇ ਦੇ ਬਾਰੇ ਜਿਹੜਾ ਸਮਝੋ, ਕਿਸੇ ਨੂੰ ਵੀ ਆਪਣੇ ਜਿਹੜਾ ਤੁਹਾਡੇ ਕੋਈ ਜਾਣ ਪਛਾਣ ਦਾ ਜਾਂ ਨਜ਼ਦੀਕੀ ਬੰਦਾ ਹੈ ਉਹਨੂੰ ਪੁੱਛ ਲਿਓ ਵੀ ਇੱਦਾਂ ਦੇ ਸੈਮੀਨਾਰਸ ਕਿੰਨਾ ਕਾਸਟ ਕਰਦੇ ਨੇ, ਅਤੇ ਬਿਲਕੁਲ ਫ੍ਰੀ ਆਫ ਕਾਸਟ, ਮੁਫਤ ਦੇ ਵਿੱਚ ਇਸ ਸੈਮੀਨਾਰ ਦੇ ਵਿੱਚ ਤੁਸੀਂ ਜਿਹੜਾ ਉਹ ਜਾ ਕੇ ਆਪਣੇ ਜਿਹੜਾ ਭਵਿੱਖ ਆ ਉਸ ਨੂੰ ਸਵਾਰ ਸਕਦੇ ਆ। ਸਿਰਫ ਇੰਨਾ ਹੀ ਕੰਮ ਕਰਨਾ ਆ ਤੁਸੀਂ। sikh.am.org ਇਹਨਾਂ ਦੀ ਜਿਹੜੀ ਵੈਬਸਾਈਟ ਆ ਉਹਦੇ ਉੱਤੇ ਜਾ ਕੇ ਇਹਨਾਂ ਦੇ ਇਵੈਂਟਸ ਦੇ ਵਿੱਚ ਜਾ ਕੇ ਆ ਰਹੀ 22 ਫਰਵਰੀ ਸ਼ਨੀਚਰਵਾਰ ਦੇ ਜਿਹੜੇ ਇਸ ਪ੍ਰੋਗਰਾਮ ਨੂੰ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਨਾ ਹੈਗਾ। ਸੋ ਬਿਲਕੁਲ ਜੋ ਕੁਛ ਤੁਹਾਡੇ ਬੱਚੇ ਜਿਹੜੇ ਸਕੂਲ ਵਿੱਚ ਨਹੀਂ ਸਿੱਖਦੇ, ਜਿਸ ਤਰ੍ਹਾਂ ਉਹਨੇ ਦੱਸਿਆ ਆ ਵੀ ਕਿੱਦਾਂ ਰਿਸਪੈਕਟ ਕਰਨੀ ਆ, ਸਾਰਾ ਉਹ ਚੀਜ਼ਾਂ ਜਿਹੜੀਆਂ ਉਹ ਸਿਖਾਲਣਗੇ। ਬਹੁਤ ਵਧੀਆ ਮੌਕਾ ਹੈਗਾ। ਅਤੇ ਉਹ ਜਿਹੜੀ ਸਿੱਖ ਅਮਰੀਕਨ ਇੰਸਟੀਚਿਊਟ ਆ, ਉਹਨਾਂ ਨੇ ਇਹ ਇੱਕ ਤਰ੍ਹਾਂ ਦੇ ਨਾਲ ਆਪਣਾ ਗੋਲ ਬਣਾਇਆ ਵੀ 5000 ਤੋਂ ਵੱਧ ਬੱਚੇ ਜਿਹੜੇ ਆ ਉਹ ਆਪਾਂ ਹਰ ਫੀਲਡ ਦੇ ਵਿੱਚ ਜਿਹੜੇ ਤਿਆਰ ਕਰਨੇ ਹੈਗੇ ਆ। ਸੋ ਆਪਾਂ ਨੂੰ ਪੰਜਾਬੀ ਰੇਡੀਓ USA ਬਹੁਤ ਸਾਰੇ ਗੁਰੂ ਘਰਾਂ ਦੇ ਪ੍ਰਬੰਧਕ ਵੀ ਸੁਣਦੇ ਆ। ਪਲੀਜ਼ ਆਪਣੇ ਗੁਰੂ ਘਰ ਦੇ ਵਿੱਚ ਅਨਾਊਂਸਮੈਂਟ ਵੀ ਜ਼ਰੂਰ ਕਰੋ, ਕਿਉਂਕਿ ਜਿੱਥੇ ਜਿੱਥੇ ਆਪਾਂ ਧਰਮ ਦੀ ਪੜ੍ਹਾਈ ਕਰਦੇ ਹੈਗੇ ਆ, ਅਤੇ ਨਾਲ ਦੀ ਨਾਲ ਜਿਹੜਾ ਹੁਣ ਇੰਨਾ ਵਧੀਆ ਮੌਕਾ ਹੈ, ਇਹਦੇ ਬਾਰੇ ਜ਼ਰੂਰ ਸ਼ੇਅਰ ਕਰਿਆ ਕਰੋ, ਕਿਉਂਕਿ ਕੋਈ ਇਹ ਪ੍ਰੋਫਿਟ ਵਾਲਾ ਕੰਮ ਨਹੀਂ ਹੈ, ਨਾ ਕੋਈ ਫੀਸ ਆ, ਨਾ ਕੁਛ ਨਹੀਂ ਹੈ। ਸੋ ਇਹ ਬਹੁਤ ਹੀ ਵਧੀਆ ਮੌਕਾ। ਮੈਨੂੰ ਪਤਾ ਵੀ ਬਹੁਤ ਸਾਰੇ ਲੋਕ ਆ ਜਦੋਂ ਇੱਦਾਂ ਦੇ ਫੀਲਡ ਕਿਤੇ ਜਾਣਾ ਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੱਦਾਂ ਜਾਣਾ ਹੈਗਾ ਆ। ਬਹੁਤ ਵਾਰੀ ਜਿਹੜੇ ਡਰਦੇ ਬੱਚੇ ਆ ਪਹਿਲਾਂ ਹੀ ਵਾਲ ਕਟਾ ਦਿੰਦੇ ਆ। ਸੋ ਵਧੀਆ ਮੌਕਾ ਹੈਗਾ ਆ। ਸੋ ਅਤੇ ਸਭ ਤੋਂ ਵਧਾਈ ਦੇ ਪਾਤਰ ਸਿੱਖ ਅਮਰੀਕਨ ਇੰਸਟੀਚਿਊਟ ਵਾਲੇ ਇਸ ਕਰਕੇ ਆ, ਕਿਉਂਕਿ ਜਿਹੜੇ ਉਹਨਾਂ ਨੇ ਡਾਇਰੈਕਟਰ ਆ ਜਿਹੜਾ ਇੰਨਾ ਹਾਈਲੀ ਕੁਆਲੀਫਾਈਡ ਬੰਦਾ ਜਿਹੜਾ ਆ ਉਸ ਨੂੰ ਰੱਖਿਆ ਹੈਗਾ ਜੀ। So Coach Mac, we are almost out of time. Do you want to add anything else to all this? Sure, just one thing, and thank you so much. We have classes coming up, one in Michigan in the next few months, one in Mississippi, and one in Riverside in the next few weeks. What I'm going to start doing is taking a one Saturday class so that we can reach more young folks. Okay. And then I'll try to help them at a distance. They can find that on the calendar and on our website, the upcoming dates, or they can just write to me. So at least once a month I'm going to have a class at a location. I'm looking at San Jose. We have a date coming up in Riverside, California, one in Kalamazoo, Michigan. Sunny, we're coming out to see you. And then one in Mississippi coming up. So please, if you're around the country and you are interested, we can help you set up, and then I'm going to need somebody's help, some volunteers to help keep these young folks motivated and progressing professionally. It's so important that they are not limited professionally
simply because our school system is somewhat limited. ਓਕੇ ਸੋ ਥੈਂਕ ਯੂ ਬਿਲਕੁਲ ਸੋ। ਬਹੁਤ ਸਾਰਾ ਜੌਨ ਮੈਕਲੇਰਨ ਦਾ ਧੰਨਵਾਦ। ਸੰਦੀਪ ਤੁਹਾਨੂੰ ਪਤਾ ਹੈ ਆਪਣਾ ਕਾਲਰ ਵੀ ਹੈਗਾ, ਉਸਨੇ ਬਹੁਤ ਟਰਾਈ ਕੀਤੀ ਆ, ਹਰ ਵਾਰੀ ਪ੍ਰੋਗਰਾਮ 'ਚ ਆਉਂਦਾ। ਅਤੇ ਰਿਵਰਸਾਈਡ ਗੁਰੂ ਘਰ ਵਾਲੇ ਵੀ ਮੈਂ ਦੇਖਿਆ ਸੀ ਵੀ ਆਪਣੀਆਂ ਜਿਹੜੀਆਂ ਉਹਨਾਂ ਨੇ ਪੰਜਾਬੀ ਰੇਡੀਓ USA ਦੀਆਂ ਬਹੁਤ ਸਾਰੀਆਂ ਇੰਟਰਵਿਊਜ਼ ਜਿਹੜੀਆਂ ਜੌਨ ਮੈਕਲੇਰਨ ਨਾਲ ਹੈਗੀਆਂ ਉਹ ਸ਼ੇਅਰ ਕੀਤੀਆਂ ਸੀ ਆਪਣੀਆਂ ਫੇਸਬੁੱਕ ਦੇ ਉੱਤੇ। ਉਹਨਾਂ ਦਾ ਜਿਹੜਾ ਗੁਰੂ ਘਰ ਦਾ ਹੈਗਾ ਉੱਥੇ ਉਹਨੇ ਅਨਾਊਂਸ ਵੀ ਕੀਤਾ। ਸੋ ਗੁਰੂ ਘਰ ਦੇ ਪ੍ਰਬੰਧਕ ਜਿਹੜੇ ਉਹ ਵੀ ਵਧਾਈ ਦੇ ਪਾਤਰ ਆ, ਜਿਹੜੇ ਬੱਚਿਆਂ ਨੂੰ ਇਸ ਪਾਸੇ ਲਿਜਾ ਰਹੇ ਹੈਗੇ ਆ। ਸੋ ਪਲੀਜ਼ ਵੱਧ ਤੋਂ ਵੱਧ ਜਿਹੜੇ ਆ ਆਪਣੇ ਬੱਚਿਆਂ ਨੂੰ ਕਹੋ ਵੈਬਸਾਈਟ ਦੇ ਉੱਤੇ ਉਹ ਰਜਿਸਟਰ ਕਰਨ ਦੀ ਕੋਈ ਫੀਸ ਨਹੀਂ। ਉਹ ਤੋਂ ਬਾਅਦ ਤੁਸੀਂ ਬੱਚਿਆਂ ਦੇ ਨਾਲ ਆਓ, ਇੱਕ ਦਿਨ ਹੈਗਾ ਆ, ਨਾਲੇ ਆਊਟਿੰਗ ਹੋ ਜਾਂਦੀ, ਨਾਲੇ ਬੇਰੀਆ ਆ ਕੇ ਦੇਖੋ ਉੱਥੇ ਐਲਸਬਰੰਟੇ ਗੁਰੂ ਘਰ ਬੜਾ ਸੋਹਣਾ ਆ, ਉਹ ਆ ਕੇ ਦਿਖਾ ਲਓ, ਨਾਲ ਆਪ ਦੇਖੋ ਵੀ ਕਿੱਦਾਂ ਦੀ ਜਿਹੜੀ ਟ੍ਰੇਨਿੰਗ ਉਹ ਚੱਲ ਰਹੀ ਹੈਗੀ। ਬਿਲਕੁਲ ਮਿਸ਼ੀਗਨ, ਮਿਸਿਸਿਪੀ ਤੇ ਸਾਊਦਰਨ ਕੈਲੀਫੋਰਨੀਆ ਦੇ ਕੁਝ ਹਿੱਸਿਆਂ ਦੇ ਵਿੱਚ ਕਹਿੰਦੇ ਵੀ ਮਹੀਨੇ ਦੇ ਵਿੱਚ ਇੱਕ ਵਾਰੀ ਉਹਨਾਂ ਨੇ ਆਫ ਬਰਕਲੇ ਤੋਂ ਬਾਹਰ ਜਾ ਕੇ ਜਿਹੜੀਆਂ ਕਲਾਸਾਂ ਵੀ ਜਿਹੜੀਆਂ ਉਹ ਲਾਇਆ ਕਰਨੀਆਂ ਆ। ਸੋ ਜਿਹੜੀਆਂ ਆ ਰਹੀਆਂ ਨੇ ਇਹਨਾਂ ਦੀਆਂ ਕਲਾਸਿਸ ਕਿੱਥੇ ਕਿੱਥੇ ਹੋਣਗੀਆਂ, ਇਹਨਾਂ ਦੇ ਜਿਹੜੇ ਇਵੈਂਟਸ ਕੈਲੰਡਰ ਦੇ ਉੱਤੇ ਪਈਆਂ ਨੇ। sikham.org ਜਿਹੜੀ ਇਹਨਾਂ ਦੀ ਵੈਬਸਾਈਟ ਹੈਗੀ ਆ। ਇਹ ਮੌਕੇ ਜਿਹੜੀ ਕਮਿਊਨਿਟੀਜ਼ ਨੂੰ ਮਿਲਦੇ ਨਹੀਂ ਆ ਅਤੇ ਆਪਾਂ ਨੂੰ ਮਿਲਿਆ ਆ, ਅਤੇ ਇਸ ਨੂੰ ਵਿਅਰਥ ਨਾ ਜਾਣ ਦਿਓ। ਮੈਂ ਪਹਿਲੋਂ ਵੀ ਜਿੱਦਾਂ ਦੱਸਿਆ ਆ, ਅਜਿਹੇ ਸੈਮੀਨਾਰਸ 'ਤੇ ਜਾਣ ਦੇ ਲਈ ਪੱਲਿਓਂ ਡਾਲਰ ਜਿਹੜੇ ਉਹ ਖਰਚਣੇ ਪੈਂਦੇ ਨੇ, ਫਿਰ ਉਹਦੇ ਵਿੱਚ ਰਜਿਸਟਰ ਕਰਨਾ ਪੈਂਦਾ ਆ, ਫਿਰ ਤੁਹਾਨੂੰ ਜਿਹੜੀਆਂ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ, ਅਤੇ ਇਹ ਤੁਹਾਨੂੰ ਫ੍ਰੀ ਦੇ ਵਿੱਚ ਤੁਹਾਡੇ ਬੱਚਿਆਂ ਦੇ ਲਈ ਪਹਿਲਾਂ ਹੀ ਉਹਨਾਂ ਦੇ ਭਵਿੱਖ ਨੂੰ ਜਿਹੜਾ ਕਿਸ ਤਰੀਕੇ ਦੇ ਨਾਲ ਉਹ ਅੱਗੇ ਲੈ ਕੇ ਜਾ ਸਕਦੇ ਉਹ ਕਰ ਰਹੇ ਆ। ਕੋਈ ਇਸ ਦੇ ਵਿੱਚ ਜਿਹੜੇ ਸਕਾਲਰਸ਼ਿਪ ਹੁੰਦੀ ਆ ਉਹਦੇ ਲਈ ਇਹਨਾਂ ਨੇ ਸਿਰਫ ਜਿਹੜੇ ਅਬਜ਼ਰਵੈਂਟ ਸਿੱਖ ਦਾ ਜਿਹੜਾ ਰੱਖਿਆ ਆ, ਇਹਦੇ ਵਿੱਚ ਅਬਜ਼ਰਵੈਂਟ ਸਿੱਖ ਦਾ ਨਹੀਂ ਆ। ਜੇ ਤੁਸੀਂ ਵਾਲ ਕੱਟੇ ਵੀ ਹੈਗੇ ਆ ਤੁਹਾਡੇ ਬੱਚਿਆਂ ਦੇ, ਦੈਟ ਇਜ਼ ਫਾਈਨ। ਲੜਕਾ ਆ ਲੜਕੀ ਆ ਕੋਈ ਗੱਲ ਨਹੀਂ, ਤੁਸੀਂ ਜਿਹੜਾ ਇਹਨਾਂ ਸੈਮੀਨਾਰਸ ਦੇ ਵਿੱਚ ਜਿਹੜਾ ਉਹ ਜ਼ਰੂਰ ਪਹੁੰਚੋ। ਸੋ ਬੇਸਿਕਲੀ ਜਿਹੜਾ ਏਜ ਗਰੁੱਪ ਜਿੱਦਾਂ ਇਹਨਾਂ ਨੇ ਦੱਸਿਆ ਹੀ ਆ 11 ਤੋਂ 26 ਸਾਲ ਤੱਕ ਦੇ ਜਿਹੜੇ ਉਹ ਹੈਗੇ ਆ। ਸੋ ਕਾਲਜ ਸਟੂਡੈਂਟਸ ਤੋਂ ਲੈ ਕੇ ਜਿਹੜੇ ਹਾਈ ਸਕੂਲ ਵਾਲੇ ਇਹ ਜਿਹੜੇ ਬੱਚੇ ਆ ਇਹਨਾਂ ਸੈਮੀਨਾਰਸ ਦੇ ਵਿੱਚ ਜਿਹੜੇ ਲੈ ਕੇ ਆ ਰਹੇ ਆ, ਆਪਣੇ ਭਵਿੱਖ ਕੌਮ ਦੇ ਭਵਿੱਖ ਦੇ ਉੱਤੇ ਜਿਹੜਾ ਹੈ ਪੂਰਾ ਜ਼ੋਰ ਲਾ ਰਹੇ ਆ। ਸੋ ਬਹੁਤ ਸਾਰੀਆਂ ਜਿਹੜੀਆਂ ਕੌਮਾਂ ਆ ਉਹ ਇਸੇ ਲਈ ਜਿਹੜੀਆਂ ਦੱਬੀਆਂ ਰਹਿ ਜਾਂਦੀਆਂ ਨੇ ਵੀ ਉਹਨਾਂ ਨੂੰ ਮੌਕੇ ਨਹੀਂ ਮਿਲਦੇ। ਆਪਣੇ ਕੋਲ ਬੜਾ ਸੋਹਣਾ ਜਿਹੜਾ ਇਹ ਮੌਕਾ ਹੈਗਾ ਆ, ਉਸ ਨੂੰ ਵਿਅਰਥ ਜਿਹੜਾ ਉਹ ਨਾ ਜਾਣ ਦਿਓ। ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਲੈ ਕੇ ਜਾਓ। ਜਿੱਦਾਂ ਇਹਨਾਂ ਨੇ ਕਿਹਾ, ਜ਼ਰੂਰੀ ਨਹੀਂ ਆ ਵੀ ਤੁਸੀਂ ਸਾਰੇ ਹੀ ਸੈਮੀਨਾਰ ਦੇ ਵਿੱਚ ਆਉਣਾ, ਜਦੋਂ ਵੀ ਤੁਹਾਨੂੰ ਜਿਹੜਾ ਵਕਤ ਲੱਗਦਾ ਘੱਟੋ ਘੱਟ ਇੱਕ ਸੈਮੀਨਾਰ ਦੇ ਵਿੱਚ ਆ ਕੇ ਜ਼ਰੂਰ ਦੇਖੋ। ਸੋ ਰਜਿਸਟਰ ਕਰੋ। ਸੀਟਾਂ ਜਿਹੜੀਆਂ ਇਹਨਾਂ ਦੀਆਂ ਸੀਮਤ ਹੈਗੀਆਂ ਨੇ, ਲਿਮਿਟਡ ਹੁੰਦੀਆਂ ਨੇ। ਸੀਟਾਂ ਨੂੰ ਰਜਿਸਟਰ ਕਰਨ ਦੇ ਲਈ ਵੈਬਸਾਈਟ sikham.org ਤੇ ਜਾਂ ਇਹਨਾਂ ਨੂੰ ਜੌਨ ਮੈਕਲੇਰਨ ਨੂੰ ਖੁਦ ਵੀ ਤੁਸੀਂ ਕਾਲ ਕਰ ਸਕਦੇ ਹੋ 5046122294। Coach Mac, thank you for your time and thank you for your efforts. Gentlemen, thank you so much. I appreciate it. Have a good day. You too. Bye. ਸੋ ਇਹ ਜੌਨ ਮੈਕਲੇਰਨ ਸਨ, ਨੇਵੀ ਸੀਲ ਰਹਿ ਚੁੱਕੇ ਆ, ਅਤੇ ਜਿਹੜੇ ਸਿੱਖ ਅਮਰੀਕਨ ਇੰਸਟੀਚਿਊਟ ਆ ਉਹਦੇ ਡਾਇਰੈਕਟਰ ਹੈਗੇ ਆ। ਸੋ ਉਹਨਾਂ ਦੇ ਪ੍ਰੋਗਰਾਮ ਜਿਹੜੇ ਆਪਾਂ ਡਿਸਕਸ ਕੀਤੇ ਆ, ਪਲੀਜ਼ ਵੱਧ ਤੋਂ ਵੱਧ ਜਿਹੜਾ ਆ ਸ਼ੇਅਰ ਕਰਿਆ ਕਰੋ। ਵੱਧ ਤੋਂ ਵੱਧ ਜਿਹੜੇ ਆਪਣੇ ਆਂਢੀ ਗੁਆਂਢੀ ਕੋਈ ਵੀ ਜਿਨ੍ਹਾਂ ਦੇ ਬੱਚੇ ਹੈਗੇ ਆ ਉਹਨਾਂ ਨੂੰ ਜ਼ਰੂਰ ਇਸ ਪ੍ਰੋਗਰਾਮ 'ਚ ਭੇਜੋ, ਤਾਂ ਕਿ ਜਿਹੜਾ ਆ ਆਪਣੀ ਕੌਮ ਦਾ ਅਤੇ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਉੱਚਾ ਹੋ ਸਕੇ। ਬਿਲਕੁਲ। ਜਿਹੜੇ ਜਿੱਦਾਂ ਮੈਂ ਕਿਹਾ ਹਰਜੋਤ ਸਿੰਘ ਜੀ, ਜਿਹੜੇ ਲੋਕ ਥੱਲੇ ਨੇ ਨਾ ਨੀਵੇਂ ਰਹਿ ਜਾਂਦੇ ਨੇ, ਜਿੱਦਾਂ ਕਹਿ ਲਓ ਵੀ ਆਪਾਂ ਬਹੁਤ ਦੇਖਦੇ ਵੀ ਇੱਥੇ ਸਿੰਗਲ ਮੌਮਸ ਹੁੰਦੀਆਂ, ਸਿੰਗਲ ਪੇਰੈਂਟਸ ਵਾਲੇ ਜਿਹੜੇ ਬੱਚੇ ਆ, ਉਹਨਾਂ ਨੂੰ ਕਈ ਵਾਰੀ ਇਹ ਮੌਕੇ ਨਹੀਂ ਮਿਲਦੇ। ਗਰੀਬੀ ਦੇ ਵਿੱਚੋਂ ਉਹਦੇ ਵਿੱਚ ਹੋਣ ਦੇ ਕਰਕੇ ਉਹਨਾਂ ਨੂੰ ਇਹ ਮੌਕਾ ਹੀ ਨਹੀਂ ਮਿਲਦਾ ਵੀ ਉਹ ਪੱਲਿਓਂ ਪੈਸੇ ਪਾ ਕੇ ਅਜਿਹੇ ਸੈਮੀਨਾਰ 'ਚ ਜਾ ਕੇ ਆਪਣੇ ਭਵਿੱਖ ਨੂੰ ਜਿਹੜਾ ਆ ਉਹ ਹੋਰ ਪੋਲਿਸ਼ ਕਰ ਸਕਣ। ਆਪਾਂ ਨੂੰ ਘਰੇ ਬੈਠਿਆਂ ਸਾਰਾ ਕੁਛ ਫ੍ਰੀ ਆਫ ਕਾਸਟ ਜਿਹੜਾ ਆ ਉਹ ਇੱਥੇ ਜਿਹੜੇ ਸੈਮੀਨਾਰਸ ਲਾਉਣ ਦੇ ਲਈ ਜਿਹੜੀ ਆ ਉਹ ਮੌਕੇ ਮਿਲ ਰਹੇ ਆ। ਸੋ ਇਸ ਨੂੰ ਵਿਅਰਥ ਜਿਹੜਾ ਉਹ ਨਾ ਜਾਣ ਦਿਓ। ਇਹ ਨਾ ਸੋਚੋ ਵੀ ਹਾਏ ਮੈਨੂੰ 100 ਮੀਲ ਜਿਹੜਾ ਦੂਰ ਜਾਣਾ ਪੈਣਾ, ਦੈਟਸ ਫਾਈਨ। ਤੁਹਾਡੇ ਬੱਚੇ ਦੇ ਭਵਿੱਖ ਵਾਸਤੇ ਆ। ਉੱਦਾਂ ਵੀ ਤਾਂ ਆਪਣੇ ਬੱਚਿਆਂ ਵਾਸਤੇ ਜੇ ਕੋਲੂ ਦੇ ਬੈਲ ਵਾਂਗੂ ਪਿਸਦੇ ਹੀ ਆ, ਹਰੇ ਪਾਸੇ ਬੱਚਿਆਂ ਵਾਸਤੇ ਹੀ ਕਰ ਰਹੇ ਆ ਸਾਰਾ ਕੁਛ। ਸੋ ਉਹਨਾਂ ਦੇ ਜਿਹੜੇ ਪ੍ਰੋਫੈਸ਼ਨਲ ਜਿਹੜੀ ਲਾਈਫ ਆ ਉਹ ਹੋਰ ਬੈਟਰ ਹੋ ਜੂਗੀ, ਵਧੀਆ ਹੋ ਜੂਗੀ। ਸੋ ਇਹਨਾਂ ਸੈਮੀਨਾਰਸ ਦੇ ਵਿੱਚ ਜਿਹੜਾ ਤੁਸੀਂ ਜ਼ਰੂਰ ਜਾ ਕੇ ਆਓ। ਸਟ੍ਰਿਕਟਲੀ ਤੁਹਾਡੇ ਅਕੈਡਮਿਕ ਅਤੇ ਪ੍ਰੋਫੈਸ਼ਨਲ ਲੈਵਲ ਦੇ ਉੱਤੇ ਹੀ ਜਿਹੜੀਆਂ ਇਹਨਾਂ ਦੀਆਂ ਉੱਤੇ ਗੱਲਾਂ ਬਾਤਾਂ ਜਿਹੜੀਆਂ ਉਹ ਹੁੰਦੀਆਂ ਨੇ। ਸੋ ਟਰਾਈ ਕਰੋ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਜਾਓ। ਰਜਿਸਟਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ sikham.org ਹੈਗੀ ਆ। ਅਤੇ ਹੁਣ ਅਸੀਂ ਵੀ ਜਿਹੜੇ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਵੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਭਾਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ